ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਤੁਹਾਡੇ ਲਈ ਖੁਸ਼ੀ ਦੀ ਗੱਲ ਹੈ। ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ, ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ। ਸਭ ਨੂੰ ਪਤਾ ਹੈ, ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 20 ਤਰੀਕ ਆ ਰਹੀ ਹੈ। 20 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਅਸੀਂ ਕਰਦੇ ਹਾਂ, ਇਸ ਵਾਰੀ ਵੀ ਇਹ ਸਮਾਗਮ ਇਸੇ ਦਿਨ ਹੋਏਗਾ। ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਤਕਰੀਬਨ 6 ਵਜੇ ਦੇ ਕਰੀਬ ਸਾਰਿਆਂ ਨੇ ਗੁਰੂ ਘਰ ਵਿਖੇ ਪਹੁੰਚ ਜਾਣਾ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਉਹਦੇ ਬਿਲਕੁਲ ਨਾਲ ਹੈ। ਔਰ ਇਹ ਐਡਾ ਵੱਡਾ ਸਥਾਨ ਹੈ ਇਸ ਜਗ੍ਹਾ ਦੇ ਉੱਤੇ ਜਿੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਦੇ ਚਰਨ ਪਏ ਨੇ, ਬੀਬੀ ਕੌਲਾਂ ਜੀ ਦੇ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ ਨੇ, ਭਾਈ ਬਿਧੀ ਚੰਦ ਜੀ ਦੇ ਚਰਨ, ਬਾਬਾ ਅਟਲ ਰਾਏ ਸਾਹਿਬ ਇੱਥੇ ਬਚਪਨ ਵਿੱਚ ਖੇਡਣ ਆਉਂਦੇ ਸੀ। ਕਿੰਨੇ ਮਹਾਂਪੁਰਖਾਂ ਦੇ, ਗੁਰੂ ਸਾਹਿਬਾਨਾਂ ਦੇ ਇਸ ਜਗ੍ਹਾ ਤੇ ਚਰਨ ਪਏ ਨੇ। ਆਓ ਇਸ ਜਗ੍ਹਾ ਦੀ ਚਰਨ ਧੂੜੀ ਆਪਣੇ ਮਸਤਕ ਤੇ ਲਾਈਏ, ਜੋ 20 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਭ ਨੂੰ ਪਤਾ ਹੈ, ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦੇ ਵਿੱਚ ਆਪ ਪਿਤਾ ਜੀ ਬੈਠ ਕੇ ਆਪ ਆਪਣੇ ਹੱਥਾਂ ਦੇ ਵਿੱਚ ਆਪਣੀ ਬਖਸ਼ਿਸ਼ ਦੀ ਕਲਮ ਲੈ ਕੇ ਇੱਕ ਦੇ ਮਾੜੇ ਕਰਮਾਂ ਨੂੰ ਸਿੱਧਿਆਂ ਬਣਾਉਂਦੇ ਨੇ। ਕੋਈ ਵੀ ਪ੍ਰੇਮੀ ਰਹਿ ਨਾ ਜਾਇਓ, ਇਹ ਮੇਰੀ ਸਨਿਮਰ ਬੇਨਤੀ। 20 ਤਰੀਕ ਨੂੰ ਸਾਰੇ ਪਰਿਵਾਰਕ ਮੈਂਬਰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਉਸ ਜਗ੍ਹਾ ਤੇ ਸਭ ਨੇ ਇਕੱਠੇ ਹੋਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਸਾਰੇ ਪਿਆਰ ਨਾਲ ਲਖਨ ਜੀ। ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਅੱਜ
ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਇਸ ਪਾਵਨ ਪਵਿੱਤਰ ਸਥਾਨ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਇਸ ਵੇਲੇ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਇੱਥੇ ਬੈਠੇ ਨੇ। ਬੇਅੰਤ ਪਰਿਵਾਰਕ ਮੈਂਬਰ ਵੱਖ-ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ 'ਚ, ਨਗਰਾਂ 'ਚ, ਪਿੰਡਾਂ 'ਚ, ਦੇਸ਼ਾਂ ਵਿਦੇਸ਼ਾਂ, ਪ੍ਰਦੇਸਾਂ ਦੇ ਵਿੱਚ ਜੁੜੇ ਨੇ। ਸਾਡੇ YouTube ਚੈਨਲ ਤੇ ਵੀ ਇਸ ਵੇਲੇ ਪ੍ਰੋਗਰਾਮ ਪ੍ਰਾਰੰਭ ਹੋ ਚੁੱਕਿਆ। ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ, ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਅੱਗੇ ਤੋਂ ਅੱਗੇ ਇਹ YouTube ਦਾ ਲਿੰਕ ਸ਼ੇਅਰ ਕਰ ਦਿਓ ਔਰ ਜਿਹਨੂੰ ਵੀ ਲਿੰਕ ਭੇਜੋ ਉਹਨੂੰ ਕਹੋ ਅੱਗੇ ਉਹ ਵੀ ਲਿੰਕ ਇਹ ਸ਼ੇਅਰ ਕਰੇ, ਤਾਂ ਜੋ ਇਸ ਸਮਾਗਮ ਦਾ, ਇਸ ਗੁਰੂ ਦੀ ਨਦਰ ਭਰੇ ਸਮਾਗਮ ਦਾ ਲਾਭ ਵੱਧ ਤੋਂ ਵੱਧ ਸੰਗਤਾਂ ਉਠਾ ਸਕਣ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ। ਔਰ ਜਿਨ੍ਹਾਂ ਨੇ ਅਜੇ ਤੱਕ ਸਾਡਾ ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਰ ਲਓ। ਆਓ ਬੜੇ ਪਿਆਰ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹ ਹੀ ਬਣਾਓ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਚੌਂਕੜਾ ਮਾਰ ਕੇ ਕੌਣ ਬੈਠਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੋੜੋ ਹੱਥ, ਵੇਖੋ ਗੁਰੂ ਗ੍ਰੰਥ ਸਾਹਿਬ ਜੀ ਵੱਲ, ਨਜ਼ਰ ਆ ਰਹੇ ਗੁਰੂ ਰਾਮਦਾਸ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਜਿੱਥੇ ਗੁਰੂ ਰਾਮਦਾਸ ਬਾਪੂ ਜੀ ਬੈਠੇ ਚਰਨਾਂ ਦੇ ਵਿੱਚ ਕੌਣ ਬੈਠੇ, ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਬੜੇ ਪਿਆਰ ਵਿੱਚ ਸਾਰੀ ਸੰਗਤ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਪਹਿਲੇ ਜੁੜੋ। ਉਸ ਤੋਂ ਬਾਅਦ ਜਿਵੇਂ ਵੀ ਬਾਪੂ ਜੀ ਕਿਰਪਾ ਕਰਨਗੇ ਆਪ ਜੀਆਂ ਦੇ ਦੀਦਾਰ ਕਰਾਂਗੇ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਹੋ? ਕੁਝ ਕਮੈਂਟ ਵਾਹਿਗੁਰੂ ਗੁਰਮੰਤਰ ਦਾ ਜਾਪ ਆਪਾਂ ਸਾਰੇ ਰਲ ਮਿਲ ਕੇ ਕਰੀਏ। ਬੜੀ ਖੁਸ਼ੀ ਦੀ ਗੱਲ, ਜਿੱਥੇ ਗੁਰੂ ਪਿਤਾ ਦੇ ਦੀਦਾਰ, ਸ਼ਹੀਦ ਸਿੰਘਾਂ ਦੇ ਦੀਦਾਰ, ਉੱਥੇ ਮੇਰੇ ਬੜੇ ਪਿਆਰੇ ਪੂਜਨੀਕ ਸਤਿਕਾਰਯੋਗ ਭਾਈ ਸਾਹਿਬ ਜੀ, ਸਾਡੇ ਮੁਰਸ਼ਦ ਭਾਈ ਸਾਹਿਬ ਜੀ, ਭਾਈ ਗੁਰ ਇਕਬਾਲ ਸਿੰਘ ਜੀ, ਉਹ ਵੀ ਸੰਗਤ 'ਚ ਬਹਿ ਕੇ ਅਸੀਸ ਦੇ ਰਹੇ ਨੇ। ਸਾਰਿਆਂ ਨੂੰ ਜੀ ਆਇਆਂ ਨੂੰ। ਆਓ ਬੜੇ ਪਿਆਰ 'ਚ ਜੁੜੇ ਹੋ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੀ।
ਤੁਹਾਡੇ ਵਿੱਚ ਗੁਰੂ ਰਾਮਦਾਸ ਬੋਲ ਰਹੇ।
ਤੁਹਾਡੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੋਲ ਰਹੇ ਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਆਪਾਂ ਸ਼ਬਦ ਪੜ੍ਹਨ ਤੋਂ ਪਹਿਲਾਂ 3-4 ਬੇਨਤੀਆਂ ਕਰਦੇ ਆਂ, ਉਹ ਕਰਕੇ ਫਿਰ ਸ਼ਬਦ ਪੜਾਂਗੇ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਆਪਣੇ ਅੰਦਰ ਕਰੁਣਾ ਰੱਖੋ, ਦਇਆ ਰੱਖੋ। ਫਿਰ ਮੈਂ ਦੁਹਰਾ ਰਿਹਾ, ਆਪਣੇ ਅੰਦਰ ਕਰੁਣਾ ਰੱਖੋ, ਦਇਆ ਰੱਖੋ, ਬਦਲੇ ਦੀ ਭਾਵਨਾ ਨਾ ਰੱਖੋ। ਫਿਰ ਮੈਂ ਰਿਪੀਟ ਕਰ ਰਿਹਾ, ਆਪਣੇ ਅੰਦਰ ਕਰੁਣਾ ਰੱਖੋ, ਦਇਆ ਰੱਖੋ, ਬਦਲੇ ਦੀ ਭਾਵਨਾ ਨਾ ਰੱਖੋ, ਕਿਉਂਕਿ ਬਦਲਾਂ ਦੀ ਵਰਖਾ ਦੇ ਨਾਲ ਫੁੱਲ ਖਿੜਦੇ ਨੇ। ਜਦੋਂ ਵਰਖਾ ਹੁੰਦੀ ਹੈ ਨਾ, ਉਹਦੇ ਨਾਲ ਫੁੱਲ ਖਿੜਦੇ ਨੇ। ਬਦਲਾਂ ਦੀ ਵਰਖਾ ਦੇ ਨਾਲ ਫੁੱਲ ਖਿੜਦੇ ਨੇ, ਬਦਲਾਂ ਦੇ ਗਰਜਨ ਦੇ ਨਾਲ ਕਦੀ ਫੁੱਲ ਨਹੀਂ ਖਿੜੇ। ਹਾਂਜੀ, ਜਦੋਂ ਬਦਲੇ ਦੀ ਭਾਵਨਾ ਰੱਖਾਂਗੇ ਨਾ, ਉਹ ਗਰਜਣਾ ਹੋ ਗਿਆ, ਉਹਦੇ ਨਾਲ ਠੰਡਕ ਥੋੜੀ ਰਹਿਣੀ ਹੁੰਦਾ। ਹਾਂਜੀ, ਉਹਦੇ ਨਾਲ ਤੇ ਅਸ਼ਾਂਤੀ ਵੱਧਦੀ ਜਾਏਗੀ। ਜਿੰਨੀ ਆਪਣੇ ਅੰਦਰ ਕਰੁਣਾ ਰੱਖਾਂਗੇ, ਜਿੰਨੀ ਆਪਣੇ ਅੰਦਰ ਦਇਆ ਰੱਖਾਂਗੇ, ਉਨੀ ਹੀ ਮਨ ਨੂੰ ਸ਼ਾਂਤੀ ਮਿਲੇਗੀ। ਕਦੀ ਵੀ ਆਪਣੇ ਅੰਦਰ ਬਦਲੇ ਦੀ ਭਾਵਨਾ ਨਾ ਰੱਖੋ। ਹਾਂ, ਆਪਣੇ ਆਪ ਨੂੰ ਬਦਲਣ ਦੀ ਭਾਵਨਾ ਜ਼ਰੂਰ ਰੱਖੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਦਲੇ ਦੀ ਭਾਵਨਾ ਨਹੀਂ, ਆਪਣੇ ਆਪ ਨੂੰ ਬਦਲਣ ਦੀ ਭਾਵਨਾ ਰੱਖੋ। ਮੈਂ ਕਈ ਵਾਰੀ ਇਹ ਬੇਨਤੀ ਕਰਦਾ, ਜੇ ਕੋਈ ਵਧੀਕੀ ਵੀ ਕਰਦਾ ਨਾ, ਉਹਦੀ ਵਧੀਕੀ ਦਾ ਜਵਾਬ ਵਧੀਕੀ ਨਾਲ ਨਾ ਦੇ। ਇੱਕ ਪੜ ਜਪਜੀ ਸਾਹਿਬ ਦਾ ਤੇ ਬਾਬਾ ਦੀਪ ਸਿੰਘ ਨੂੰ ਕਹਿ, ਬਾਪੂ ਜੀ ਕਿਰਪਾ ਕਰੋ ਉਹਦੀਆਂ ਵੀ ਝੋਲੀਆਂ ਭਰ ਦਿਓ, ਉਹਨੂੰ ਵੀ ਸੁਮਤ ਦੇ ਦਿਓ, ਉਹਦੇ ਅੰਦਰ ਵੀ ਆਪ ਬਹਿ ਜਾਓ ਤੇ ਉਹਦੇ ਅੰਦਰ ਵੀ ਪ੍ਰੇਮ ਦੀ ਭਾਵਨਾ ਪ੍ਰਗਟ ਕਰ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਮੈਂ ਬਿਲਕੁਲ ਸੰਖੇਪ ਦੇ ਵਿੱਚ ਬੇਨਤੀਆਂ ਕਰ ਰਿਹਾ, ਸੁਣਿਓ ਧਿਆਨ ਨਾਲ। ਭਾਗਾਂ ਦੇ ਦਰਵਾਜ਼ੇ ਤੇ ਰੋਣ ਨਾਲੋਂ ਬਿਹਤਰ ਹੈ। ਕਈ ਭਾਗਾਂ ਦੇ ਦਰਵਾਜ਼ਿਆਂ ਤੇ ਬਹਿ ਕੇ ਰੋਂਦੇ ਰਹਿੰਦੇ, ਹਾਏ ਮੇਰੇ ਭਾਗਾਂ 'ਚ ਆਹ ਨਹੀਂ ਲਿਖਿਆ, ਉਹ ਨਹੀਂ ਲਿਖਿਆ, ਹਾਏ ਮੇਰੇ ਕਰਮ ਹੀ ਬੜੇ ਮਾੜੇ ਨੇ, ਫਲਾਣੇ ਨੂੰ ਤੇ ਇੰਨਾ ਕੁਝ ਮਿਲਿਆ, ਮੈਨੂੰ ਤੇ ਕੱਖ ਨਹੀਂ ਮਿਲਿਆ। ਕਈ ਵਾਰੀ ਇਦਾਂ ਹੁੰਦਾ ਹੈ। ਉਹ ਭਾਗਾਂ ਦੇ ਦਰਵਾਜ਼ੇ ਤੇ ਰੋਣ ਨਾਲੋਂ ਬਿਹਤਰ ਹੈ ਚੰਗੇ ਕਰਮਾਂ ਦਾ ਆਪਣੇ ਅੰਦਰ ਤੂਫਾਨ ਪੈਦਾ ਕਰ। ਚੰਗੇ ਕਰਮਾਂ ਦਾ, ਭਾਗਾਂ ਦੇ ਦਰਵਾਜ਼ੇ ਦੇ ਉੱਤੇ ਰੋਣ ਨਾਲੋਂ ਬਿਹਤਰ ਹੈ ਆਪਣੇ ਅੰਦਰ ਚੰਗੇ ਕਰਮਾਂ ਦਾ ਤੂਫਾਨ ਪੈਦਾ ਕਰ, ਜਿਹਦੇ ਨਾਲ ਭਾਗਾਂ ਦੇ ਦਰਵਾਜ਼ੇ ਆਪਣੇ ਆਪ ਖੁੱਲ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ।
ਜਦੋਂ ਆਪਣੇ ਅੰਦਰ ਚੰਗੇ ਕਰਮਾਂ ਦਾ ਤੂਫਾਨ ਪੈਦਾ ਕਰੇਗਾ ਨਾ, ਭਾਗਾਂ ਦੇ ਬੰਦ ਦਰਵਾਜ਼ੇ ਵੀ ਉਸ ਤੂਫਾਨ ਨਾਲ ਖੁੱਲ ਜਾਣਗੇ। ਚੰਗੇ ਕਰਮਾਂ ਦਾ ਤੂਫਾਨ ਅੰਮ੍ਰਿਤ ਵੇਲਾ, ਚੰਗੇ ਕਰਮਾਂ ਦਾ ਤੂਫਾਨ ਆ ਸਤ ਸੰਗਤ, ਚੰਗੇ ਕਰਮਾਂ ਦਾ ਤੂਫਾਨ ਸੇਵਾ, ਸਿਮਰਨ, ਬੰਦਗੀ, ਚੁਪਹਿਰੇ, ਰਹਿਣ ਸਬਾਈਆਂ, ਜਿੱਥੇ ਵੀ ਮਹਾਂਪੁਰਖ ਕੋਈ ਆਵਾਜ਼ ਮਾਰਦੇ ਨੇ ਸਾਰੇ ਕੰਮਾਂ ਨੂੰ ਛੱਡ ਕੇ ਪਹੁੰਚਣਾ ਚੰਗੇ ਕਰਮਾਂ ਦਾ ਤੂਫਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦੇ ਨਾਲ ਹੋਏਗਾ ਕਿ ਤੇਰੇ ਭਾਗਾਂ ਦੇ ਬੰਦ ਦਰਵਾਜ਼ੇ ਵੀ ਖੁੱਲਣਗੇ। ਹੈ ਜੀ, ਬੰਦ ਦਰਵਾਜ਼ੇ। ਜਿਹੜੀ ਚੀਜ਼ ਭਾਗਾਂ ਵਿੱਚ ਕਰਮਾਂ ਵਿੱਚ ਨਹੀਂ ਵੀ ਲਿਖੀ ਹੋਈ ਨਾ, ਉਹਦੇ ਨਾਲ ਵੀ ਬਾਪੂ ਜੀ ਝੋਲੀਆਂ ਭਰਨਗੇ ਤੇਰੀਆਂ। ਹੈ ਜੀ, ਆਪਣੇ ਅੰਦਰ ਚੰਗੇ ਕਰਮਾਂ ਦਾ ਤੂਫਾਨ ਪੈਦਾ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਮੈਂ ਕਹਿਣਾ ਇੰਨੀ ਕੰਮ ਆਏਗੀ, ਅੰਦਰ ਅਨੋਖਾ ਜਿਹਾ ਇੱਕ ਸਕੂਨ ਦੇਵੇਗੀ, ਕਲਪਨਾ ਕੱਢੇਗੀ। ਮੈਂ ਅੱਗੇ ਵੀ ਇਹ ਬੇਨਤੀ ਕੀਤੀ ਹੈ, ਜਦੋਂ ਕਿਸੇ ਦੇ ਗੁਣ ਦਿਖਣ ਮਨ ਨੂੰ ਉਸ ਵੇਲੇ ਕੈਮਰਾ ਬਣਾ ਲਓ। ਕੈਮਰਾ ਮੰਨ ਲਓ ਮੇਰੇ ਅੰਦਰ ਕੋਈ ਗੁਣ ਨਜ਼ਰ ਆ ਗਿਆ, ਇਹਦੇ ਅੰਦਰ ਕੋਈ ਗੁਣ ਨਜ਼ਰ ਆ ਗਿਆ, ਤੁਹਾਨੂੰ ਆਪਣੇ ਗੁਆਂਢੀ ਵਿੱਚ ਕੋਈ ਗੁਣ ਨਜ਼ਰ ਆ ਗਿਆ, ਕੋਈ ਵੀ ਬੰਦਾ ਹੈ, ਉਸ ਵੇਲੇ ਆਪਣੇ ਮਨ ਨੂੰ ਕੈਮਰਾ ਬਣਾਓ, ਉਹਦੇ ਗੁਣ ਨੂੰ ਕੈਪਚਰ ਕਰੋ, ਉਹਦੇ ਗੁਣ ਨੂੰ ਆਪਣੇ ਅੰਦਰ ਲਿਆਉਣ ਦਾ ਯਤਨ ਕਰੋ। ਬਈ ਕਿਹੜਾ ਢੰਗ ਅਪਣਾਉਂਦਾ ਹੈ, ਕੀ ਹੈ ਇਹਦੇ ਕੋਲ, ਕਿਹੜਾ ਮੰਤਰ ਹੈ ਇਹਦੇ ਕੋਲ, ਹੈ ਜੀ, ਜਿਹਦੇ ਨਾਲ ਸਾਰੇ ਕੰਮ ਹੀ ਇਹਦੇ ਸਿਰੇ ਲੱਗੀ ਜਾਂਦੇ। ਉਹ ਗੁਣ ਨੂੰ ਕੈਪਚਰ ਕਰ ਲਓ, ਗੁਣ ਨੂੰ ਆਪਣੇ ਅੰਦਰ ਲਿਆਓ। ਜਦੋਂ ਕਿਸੇ ਦੇ ਅੰਦਰ ਗੁਣ ਨਜ਼ਰ ਆਉਣ ਆਪਣੇ ਮਨ ਨੂੰ ਬਣਾਓ ਕੈਮਰਾ, ਤੇ ਜੇ ਕਿਸੇ ਦੇ ਔਗਣ ਨਜ਼ਰ ਆਉਣੇ ਸ਼ੁਰੂ ਹੋ ਜਾਣ ਤੇ ਆਪਣੇ ਮਨ ਨੂੰ ਸ਼ੀਸ਼ਾ ਬਣਾ ਲਿਆ ਕਰੋ। ਸ਼ੀਸ਼ਾ, ਮੈਂ ਦੂਜੇ ਦੇ ਔਗਣ ਵੇਖਦਾ, ਇਹ ਚੀਜ਼ ਤੇ ਮੇਰੇ ਅੰਦਰ ਵੀ ਮੌਜੂਦ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਦੂਜਿਆਂ ਦੀਆਂ ਕਮੀਆਂ ਤੇ ਤਾਂ ਕੱਢਾਂ ਨਾ ਜੇ ਮੇਰੇ ਅੰਦਰ ਕਮੀ ਨਾ ਹੋਵੇ, ਮੇਰੇ ਅੰਦਰ ਜੇ ਕਮਜ਼ੋਰੀ ਨਾ ਹੋਵੇ। ਅਸੀਂ ਤੇ ਐਵੇਂ ਹੀ ਕਮੀਆਂ ਕੱਢੀ ਜਾਵਾਂਗੇ, ਨਹੀਂ ਬਈ ਉਹ ਇਦਾਂ ਦਾ, ਉਹ ਇਦਾਂ ਦਾ। ਕਦੀ ਨੇੜੇ ਹੋ ਕੇ ਵੇਖਿਆ, ਕਦੀ ਕੋਲ ਬਹਿ ਕੇ ਵੇਖਿਆ? ਜੀਵਨ ਦਾ ਪਤਾ ਨਹੀਂ ਹੁੰਦਾ, ਐਵੇਂ ਗੱਲਾਂ ਬਾਤਾਂ ਬਣਾਈ ਜਾਵਾਂਗੇ। ਨਾ ਭਾਈ ਨਾ, ਕਦੀ ਵੀ ਇਦਾਂ ਨਹੀਂ ਕਰਨਾ। ਆਪਣੇ ਅੰਦਰ ਇਹ ਚੀਜ਼ ਲਿਆਓ, ਗੁਣ ਮਿਲਣ, ਮਨ ਨੂੰ ਕੈਮਰਾ ਬਣਾਉਣਾ। ਜੇ ਕਿਸੇ ਅੰਦਰ ਗੁਣ ਨਜ਼ਰ ਆ ਜਾਣ ਨਾ, ਮਨ ਨੂੰ ਕੈਮਰਾ ਬਣਾ ਲਓ, ਉਹੋ ਜਿਹੇ ਗੁਣ ਆਪਣੇ ਅੰਦਰ ਲਿਆਉਣ ਦਾ ਯਤਨ ਕਰੋ। ਬਈ ਫਲਾਣਾ ਅੰਮ੍ਰਿਤ ਵੇਲੇ ਉੱਠਦਾ, ਮੈਂ ਵੀ ਉੱਠਣਾ। ਉਹ ਇੰਨਾ ਨੇਮ ਕਰਦਾ, ਮੈਂ ਵੀ ਕਰਨਾ। ਉਹ ਸੰਗਤ ਦੀਆਂ ਘੜੀਆਂ ਕਦੀ ਵੀ ਆਪਣੇ ਹੱਥੋਂ ਜਾਣ ਨਹੀਂ ਦਿੰਦਾ, ਮੈਂ ਵੀ ਨਹੀਂ ਜਾਣ ਦੇਣੀਆਂ। ਗੁਣ ਆ ਗਏ ਸਾਹਮਣੇ, ਕੈਮਰਾ ਬਣਾ ਕੇ ਮਨ ਨੂੰ ਗੁਣ ਕੈਚ ਕਰ ਲਓ, ਕੈਪਚਰ ਕਰ ਲਓ। ਤੇ ਜੇ ਕਿਸੇ ਦੇ ਔਗਣ ਨਜ਼ਰ ਆਉਣੇ ਸ਼ੁਰੂ ਹੋ ਜਾਣ, ਉਸ ਵੇਲੇ ਮਨ ਨੂੰ ਸ਼ੀਸ਼ਾ ਬਣਾਓ। ਸ਼ੀਸ਼ਾ, ਫਿਰ ਦੂਜਿਆਂ ਦੇ ਔਗਣ ਨਜ਼ਰ ਹੀ ਨਹੀਂ ਆਉਣਗੇ। ਜਦੋਂ ਆਪਣੀ ਪੀੜ੍ਹੀ ਹੇਠਾਂ ਸੋਟਾਂ ਮਾਰਾਂਗੇ, ਫਿਰ ਦੂਜਿਆਂ ਦੇ ਔਗਣ ਨਜ਼ਰ ਨਹੀਂ, ਛੋਟੇ ਲੱਗਣਗੇ। ਬਈ ਇਹ ਤੇ ਤਾਂ ਵੀ ਇੰਨੇ ਘੱਟ ਔਗਣ ਕਰਦਾ, ਮੈਂ ਤੇ ਕਈ ਗੁਣਾ ਵੱਧ ਪਾਪੀ ਆ, ਮੇਰੇ ਅੰਦਰ ਤੇ ਇੰਨੀਆਂ ਕਮਜ਼ੋਰੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੜੀ ਜ਼ਰੂਰੀ ਗੱਲ ਕਰਕੇ ਫਿਰ ਮੈਂ ਸ਼ਬਦ ਪੜਾਂਗਾ। ਮੇਰਾ ਦਿਲ ਕਰ ਰਿਹਾ ਸੀ, ਕਿਉਂਕਿ ਬੜੀ ਦੂਰੋਂ ਦੂਰੋਂ ਚੱਲ ਕੇ ਤੁਸੀਂ ਆਏ ਹੋ। ਮੈਨੂੰ ਜਦੋਂ ਗੁਰਮੁਖਾਂ ਨੇ ਫੋਨ ਤੇ ਦੱਸਿਆ, ਕਹਿੰਦੇ 1:30 ਵਜੇ ਖਡੂਰ ਸਾਹਿਬ ਵਾਲੇ ਪਹੁੰਚ ਗਏ ਸੀ। ਖਡੂਰ ਸਾਹਿਬ ਤੋਂ ਸੰਗਤ ਕੋਈ ਕਿਤੋਂ ਪਹੁੰਚ ਗਿਆ, ਔਰ ਸਿਰਸੇ ਵਾਲੇ ਬੈਠੇ ਨੇ, ਬੱਜੂ ਮਾਨ ਤੋਂ ਬੈਠੇ, ਦਿੱਲੀ ਵਾਲੇ ਬੈਠੇ ਆ, ਜੰਮੂ ਵਾਲੇ ਬੈਠੇ ਨੇ, ਫਰੀਦਾਬਾਦ ਤੋਂ ਭੈਣਾਂ ਜਿਹੜੀਆਂ ਮੈਨੂੰ ਅੰਦਰ ਮਿਲੀਆਂ। ਇੰਨੀ ਦੂਰੋਂ ਕਿਰਾਇਆ ਕੋਲੋਂ ਖਰਚ ਕਰਕੇ ਆਉਣਾ ਹੈ ਜੀ। ਮੈਂ ਕੋਈ ਤੁਹਾਨੂੰ ਕਿਰਾਏ ਤੇ ਦਿੱਤੇ ਨਹੀਂ, ਮੈਂ ਤੇ ਤੁਹਾਡੇ ਲਈ ਕੋਈ ਸਪੈਸ਼ਲ ਗੱਡੀਆਂ ਨਹੀਂ ਲਾਈਆਂ ਬਈ ਇੰਨੀ ਸੰਗਤ ਆਉਣੀ ਚਾਹੀਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਕਿੱਡੀ ਕਿੱਡੀ ਦੂਰੋਂ, ਕੋਈ ਤਰਨ ਤਾਰਨ ਸਾਹਿਬ ਤੋਂ ਆਇਆ, ਕੋਈ ਕਿਤੋਂ ਆਇਆ, ਕੋਈ ਕਿਤੋਂ।
ਇਹ ਮੇਰੀ ਬੇਨਤੀ ਹੈ ਪਿਆਰਿਓ, ਜਿੱਥੋਂ ਜਿੱਥੋਂ ਵੀ ਚੱਲ ਕੇ ਆਏ ਹੋ ਨਾ, ਅੱਜ ਆਹ ਗੱਲ ਆਪਣੇ ਪੱਲੇ ਨਾਲ ਬੰਨ ਕੇ ਜਾਇਓ। 3 ਗੱਲਾਂ ਪਹਿਲੇ ਮੈਂ ਕੀਤੀਆਂ ਨੇ, ਆ ਚੌਥੀ ਗੱਲ ਹੋਣ ਲੱਗੀ, ਔਰ ਮੇਰਾ ਦਿਲ ਕਰ ਰਿਹਾ ਸੀ ਅੱਜ ਇਹ ਗੱਲ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂ, ਜ਼ਰੂਰ। ਜੀਵਨ ਦੇ ਵਿੱਚ ਕਈ ਵਾਰੀ ਇਹੋ ਜਿਹੀਆਂ ਪਰਿਸਥਿਤੀਆਂ ਆਉਂਦੀਆਂ ਨੇ ਪਿਆਰਿਓ ਕਿ ਸਾਡਾ ਜਿੰਨਾ ਵੀ ਅਸੀਂ ਧਨ ਕਮਾਇਆ ਹੋਵੇ ਨਾ, ਧਨ ਕਰੋੜਾਂ ਰੁਪਏ ਕਮਾਏ ਹੋਣ, ਜਿੰਨਾ ਵੀ ਅਸੀਂ ਧਨ ਕਮਾਇਆ ਹੋਵੇ, ਧਨ ਖਰਚ ਕਰਨ ਤੋਂ ਬਾਅਦ ਵੀ ਉਸ ਪਰਿਸਥਿਤੀ ਨੂੰ ਬੰਦਾ ਕਈ ਵਾਰੀ ਠੀਕ ਨਹੀਂ ਕਰ ਪਾਉਂਦਾ। ਕਈ ਵਾਰੀ ਬਿਮਾਰੀ ਆ ਗਈ ਇਹੋ ਜਿਹੀ, ਬੰਦਾ ਕਹਿੰਦਾ ਜੀ ਮੈਂ 10 ਕਰੋੜ ਕਮਾਇਆ, ਡਾਕਟਰ ਸਾਹਿਬ 2 ਕਰੋੜ ਲੈ ਲਓ ਮੈਨੂੰ ਠੀਕ ਕਰ ਦਿਓ। ਡਾਕਟਰ ਕਹਿੰਦਾ ਤੂੰ ਕਰੋੜਾਂਪਤੀ ਹੋਏਗਾ, ਆਪਣੇ ਘਰ ਹੋਏਗਾ, ਮੈਂ ਇਹ ਚੀਜ਼ ਦਾ ਹੱਲ ਨਹੀਂ ਕਰ ਸਕਦਾ, ਮੇਰੇ ਹੱਥੋਂ ਵੱਸੋਂ ਕੰਮ ਬਾਹਰ ਹੋ ਗਿਆ। ਕਈ ਵਾਰੀ ਕਲਾ ਕਲੇਸ਼ ਇਹੋ ਜਿਹਾ ਘਰ ਵਿੱਚ ਪੈ ਜਾਂਦਾ, ਬੰਦੇ ਕੋਲ ਅਰਬਾਂ ਰੁਪਈਏ ਭਰੇ ਪਏ ਹੁੰਦੇ ਨੇ, ਅਰਬਾਂ ਰੁਪਈਏ ਸੋਚਦਾ ਕਿਹਨੂੰ ਦਵਾਂ ਜਿਹੜਾ ਆ ਮੇਰਾ ਕਲੇਸ਼ ਦਾ ਸਮਾਂ ਲੰਘਾ ਦੇਵੇ, ਪਰ ਹੁੰਦਾ ਹੀ ਨਹੀਂ, ਨਾ ਮੁਮਕਿਨ ਗੱਲ ਹੈ। ਕਰੋੜਾਂ ਰੁਪਈਏ ਕਿਸੇ ਨੂੰ ਦੇ ਦਿਓ, ਕੋਈ ਘਰ ਦਾ ਕਲੇਸ਼ ਮੁਕਾ ਹੀ ਨਹੀਂ ਸਕਦਾ। ਹਾਂਜੀ, ਪਰਿਸਥਿਤੀ ਇਹੋ ਜਿਹੀ ਆਉਂਦੀ ਕਈ ਵਾਰੀ ਲਾਈਫ ਦੇ ਵਿੱਚ, ਕਰੋੜਾਂ ਰੁਪਈਏ ਦੇ ਕੇ ਵੀ, ਸਾਰਾ ਧਨ ਮਿਲਾ ਕੇ ਵੀ ਬੰਦਾ ਕਈ ਵਾਰੀ ਉਸ ਗੱਲ ਨੂੰ ਠੀਕ ਨਹੀਂ ਕਰ ਸਕਦਾ ਪਿਆਰਿਓ। ਪਰ ਇੱਕ ਚੀਜ਼ ਹੈ, ਇੱਕ ਚੀਜ਼, ਉਹ ਪਤਾ ਕਿਹੜੀ? ਕਰੋੜਾਂ ਰੁਪਈਏ ਦੇ ਕੇ ਜਿਹੜੀ ਚੀਜ਼ ਨੂੰ ਅਸੀਂ ਠੀਕ ਨਹੀਂ ਨਾ ਕਰ ਸਕਦੇ, ਉਹ ਚੀਜ਼ ਠੀਕ ਕਰਦੀ ਏ ਸੰਗਤ ਦੀ ਅਸੀਸ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਨਨੇ ਆਪਣੀ ਲਾਈਫ ਦੇ ਵਿੱਚ ਅਸੀਸਾਂ ਇਕੱਠੀਆਂ ਕੀਤੀਆਂ ਹੋਣਗੀਆਂ ਨਾ, ਅਸੀਸਾਂ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਉਹਦੀ ਲਾਈਫ ਵਿੱਚੋਂ ਇਦਾਂ ਲੰਘ ਜਾਂਦੀਆਂ ਨੇ ਜਿਵੇਂ ਗੁਰੂ ਨੇ ਕਿਰਪਾ ਕੀਤੀ, ਸੂਲੀ ਦਾ ਕੰਡਾ ਬਣਾ ਕੇ ਉਹ ਚੀਜ਼ ਨੂੰ ਕੱਟ ਦਿੱਤਾ। ਜਿਨੇ ਆਪਣੀ ਲਾਈਫ ਦੇ ਵਿੱਚ ਅਸੀਸਾਂ ਇਕੱਠੀਆਂ ਕੀਤੀਆਂ ਹੁੰਦੀਆਂ ਨੇ, ਅਸੀਸਾਂ। ਇਹ ਮੇਰੀ ਬੇਨਤੀ ਹੈ ਪਿਆਰਿਓ, ਜਿੰਨਾ ਵੀ ਹੋ ਸਕੇ ਆਪਣੀ ਲਾਈਫ ਦੇ ਵਿੱਚ ਅਸੀਸਾਂ ਇਕੱਠੀਆਂ ਕਰਿਆ ਕਰੋ। ਕਈ ਵਾਰੀ ਕਹਿੰਦੇ ਆ ਨਾ, ਮੈਂ ਤੇ ਜਾ ਰਿਹਾ ਸਾਂ, ਐਕਸੀਡੈਂਟ ਹੋਇਆ, ਗੱਡੀ ਦਾ ਰਿਹਾ ਹੀ ਕੱਖ ਨਹੀਂ, ਪਰ ਮੈਨੂੰ ਤੇ ਕੁਝ ਵੀ ਨਹੀਂ ਹੋਇਆ, ਮੇਰਾ ਤੇ ਵਾਲ ਵੀ ਵਿੰਗਾ ਨਹੀਂ ਹੋਇਆ। ਇਹ ਚਮਤਕਾਰ ਕਿਵੇਂ ਹੋ ਗਿਆ? ਇਹ ਚਮਤਕਾਰ ਐਵੇਂ ਨਹੀਂ ਹੋਇਆ, ਇਹ ਚਮਤਕਾਰ ਕੀਤਾ ਜਿਹੜੀਆਂ ਤੂੰ ਆਪਣੀ ਲਾਈਫ ਦੇ ਵਿੱਚ ਅਸੀਸਾਂ ਇਕੱਠੀਆਂ ਕੀਤੀਆਂ ਨੇ ਉਹਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜੋ ਕੁਝ ਵੀ ਹੁੰਦਾ ਹੈ ਨਾ ਸਾਡੀ ਲਾਈਫ ਵਿੱਚ ਘਟ ਰਿਹਾ, ਜੋ ਕੁਝ ਵੀ ਹੋ ਰਿਹਾ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਹੈ, ਉਸ ਮੁਤਾਬਕ ਹੋ ਰਿਹਾ। ਪਰ ਜਿਹੜਾ ਬੰਦਾ ਅਸੀਸਾਂ ਇਕੱਠੀਆਂ ਕਰਦਾ ਹੈ ਨਾ, ਮੇਰਾ ਗੁਰੂ ਰਾਮਦਾਸ, ਮੇਰਾ ਬਾਬਾ ਖੰਡੇ ਵਾਲਾ, ਬਖਸ਼ਿਸ਼ ਦਾ ਉਹਦੇ ਉੱਤੇ ਇਹੋ ਜਿਹਾ ਖਾਤਾ ਖੋਲਦਾ ਹੈ, ਜੇ ਲਾਈਫ ਵਿੱਚ ਲਿਖਿਆ ਨਾ 10 ਸਾਲ ਕੋਈ ਕਸ਼ਟ ਤੂੰ ਭੋਗਣਾ ਹੈ, ਪਰ ਜਦੋਂ ਤੂੰ ਅਸੀਸਾਂ ਇਕੱਠੀਆਂ ਕਰਦਾ ਉਹ ਅਸੀਸਾਂ ਦਾ ਸਦਕਾ ਖੰਡੇ ਵਾਲਾ ਬਾਬਾ ਤੇਰੇ 10 ਸਾਲਾਂ ਦਾ ਉਹ ਕਸ਼ਟ 10 ਮਿੰਟਾਂ 'ਚ ਮਿਟਾ ਦਿੰਦਾ ਹੈ। ਹਾਂਜੀ, ਤੇ 10 ਮਿੰਟਾਂ ਦੀ ਆਈ ਹੋਈ ਤਕਲੀਫ ਨੂੰ ਬਾਪੂ ਖੰਡੇ ਵਾਲਾ ਕਈ ਵਾਰੀ ਸੁਪਨੇ 'ਚ ਵੀ ਕੱਟ ਦਿੰਦਾ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਅਸੀਸਾਂ ਇਕੱਠੀਆਂ ਕੀਤੀਆਂ ਹੋਣਗੀਆਂ ਨਾ, ਜੀਵਨ ਦੇ ਵਿੱਚ ਕਿਸੇ ਨਾ ਕਿਸੇ ਰੂਪ 'ਚ ਮਾਲਕ ਜੀ ਆ ਹੀ ਜਾਣਗੇ। ਹਾਂਜੀ, ਤੁਸੀਂ ਸਿਆਣੇ ਹੋ, ਕੋਈ ਬੰਦਾ ਹੈ ਉਹਨੂੰ ਸਰੀਰਕ ਰੋਗ ਇਹੋ ਜਿਹਾ ਲੱਗ ਗਿਆ, ਕੋਈ ਇਹੋ ਜਿਹੀ ਪ੍ਰੋਬਲਮ ਆ ਗਈ ਉਹਨੂੰ, ਸਭ ਕੁਝ ਹੋਣ ਦੇ ਬਾਵਜੂਦ ਵੀ ਡਾਕਟਰ ਕਹਿੰਦੇ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ। ਤੇ ਕੋਈ ਇਹੋ ਜਿਹਾ ਬੰਦਾ ਹੈ ਘਰ ਦੇ ਵਿੱਚ ਗਰੀਬੀ ਬੜੀ ਹੈ, ਅੱਤ ਦੀ ਗਰੀਬੀ। ਇੱਕ ਬੰਦਾ ਇਹੋ ਜਿਹਾ ਪੈਸੇ ਲਾਉਣ ਨੂੰ ਬਥੇਰੇ ਪਏ ਨੇ ਪਰ ਕੁਝ ਹੋ ਨਹੀਂ ਰਿਹਾ। ਇੱਕ ਬੰਦਾ ਇਹੋ ਜਿਹਾ ਜਿਹਦੇ ਘਰ ਦੇ ਵਿੱਚ ਗਰੀਬੀ ਬੜੀ, ਲਾਉਣ ਨੂੰ ਕੁਝ ਵੀ ਨਹੀਂ, ਪੈਸਾ ਕੋਈ ਪੈਸਾ ਧੇਲਾ ਹੈ ਹੀ ਨਹੀਂ, ਪਰ ਮੁਸ਼ਕਲ ਦਾ ਸਮਾਂ ਆਇਆ, ਕੋਈ ਇਹੋ ਜਿਹੀ ਰੂਹ ਆ ਗਈ ਬਈ ਆਪਣੇ ਇਲਾਜ ਦੀ ਚਿੰਤਾ ਨਾ ਕਰ, ਤੇਰਾ ਇਲਾਜ ਕਰਾਉਣ ਦਾ ਸਾਰਾ ਜ਼ਿੰਮਾ ਮੈਂ ਚੱਕਦਾ ਹਾਂ। ਹਾਂਜੀ, ਸਾਰਾ ਇਲਾਜ
ਤੇਰਾ ਮੈਂ ਆਪਣੀ ਪਾਕਟ ਚੋਂ ਕਰਾ ਦਾਂਗਾ, ਤੇਰਾ ਇਲਾਜ ਕਰਾਉਣ ਦਾ ਜਿੰਮਾ ਮੈਂ ਚੱਕਦਾ। ਉਹ ਬੰਦਾ ਕਈ ਵਾਰੀ ਹੈਰਾਨ ਹੋ ਜਾਂਦਾ, ਮੇਰੇ ਕੋਲ ਤੇ ਰੁਪਈਆ ਨਹੀਂ, ਆ ਲੱਖਾਂ ਰੁਪਈਏ ਲਾਉਣ ਵਾਲਾ ਕੌਣ ਆ ਗਿਆ? ਫਿਰ ਉਹ ਸੋਚਦਾ ਹੈ ਇਹ ਆਇਆ ਕੌਣ ਹੈ? ਇਹ ਕੋਈ ਹੋਰ ਨਹੀਂ ਆਇਆ, ਇਹ ਤੇ ਖੰਡੇ ਵਾਲਾ ਆਪ ਆਇਆ। ਤੇ ਖੰਡੇ ਵਾਲਾ ਆਇਆ ਪਤਾ ਕਿਉਂ ਹੈ? ਆ ਜਦੋਂ ਦੀ ਮੈਂ ਸੰਗਤ ਦੀ ਅਸੀਸ ਲੈਣੀ ਸ਼ੁਰੂ ਕਰ ਦਿੰਦੀ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਮੈਂ ਸੰਗਤ ਦੀਆਂ ਅਸੀਸਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਮੇਰੀਆਂ ਬਿਮਾਰੀਆਂ ਦੀ ਟੈਨਸ਼ਨ ਵੀ ਉਹਨੇ ਲੈ ਲਈ, ਮੇਰੀ ਗਰੀਬੀ ਦੀ ਵੀ ਟੈਨਸ਼ਨ ਉਹਨੇ ਲੈ ਲਈ, ਮੇਰੇ ਬੱਚਿਆਂ ਦੀ ਵੀ ਟੈਨਸ਼ਨ ਉਹਨੇ ਲੈ ਲਈ, ਮੇਰੇ ਪਰਿਵਾਰ ਦੀ ਵੀ ਟੈਨਸ਼ਨ ਉਹਨੇ ਲੈ ਲਈ, ਮੇਰੀਆਂ ਸੇਵਾਵਾਂ ਦੀ ਵੀ ਟੈਨਸ਼ਨ ਉਹਨੇ ਲੈ ਲਈ। ਮੈਨੂੰ ਤੇ ਕੋਈ ਟੈਨਸ਼ਨ ਰਹੀ ਨਹੀਂ। ਮੈਂ ਬਸ ਇੱਕੋ ਕੰਮ ਕੀਤਾ, ਮੈਂ ਅਸੀਸਾਂ ਕਮਾਈਆਂ ਨੇ। ਅਸੀਸਾਂ, ਅਸੀਸਾਂ ਕਮਾਓ ਲਾਈਫ ਦੇ ਵਿੱਚ, ਅਸੀਸਾਂ। ਆ ਜਿਹੜਾ ਗੁਰਮੁਖਾਂ ਨੇ ਉਪਰਾਲਾ ਕੀਤਾ ਹੈ ਨਾ, ਮਹਾਂਪੁਰਖਾਂ ਨੇ, ਭਾਈ ਸਾਹਿਬ ਜੀ, ਭਾਈ ਗੁਰਕਿਰਪਾਲ ਸਿੰਘ ਜੀ ਨੇ, ਮੇਰੇ ਵੱਡੇ ਵੀਰ ਭਾਈ ਹਰਵਿੰਦਰਪਾਲ ਸਿੰਘ ਜੀ ਨੇ। ਆ ਨਾਲ ਹਸਪਤਾਲ ਹੈ, MRI, CT ਸਕੈਨ, ਇਹ ਮਸ਼ੀਨਾਂ, ਕੱਲ ਇਹਨਾਂ ਦੀ ਓਪਨਿੰਗ ਹੈ। ਮਨੁੱਖਤਾ, ਇਹ ਜਿਹੜੀ ਪਰਮੇਸ਼ਰ ਵੱਲੋਂ ਬਣਾਈ ਹੋਈ ਸ੍ਰਿਸ਼ਟੀ ਹੈ ਨਾ, ਇਹ ਮਨੁੱਖਤਾ ਦੀ ਭਲਾਈ ਦੇ ਲਈ ਇਹਨਾਂ ਦੀਆਂ ਅਸੀਸਾਂ ਇਕੱਠੀਆਂ ਕਰਨ ਦਾ ਇਹ ਜੋ ਇਹਨਾਂ ਨੇ ਉਪਰਾਲਾ ਕੀਤਾ ਹੈ। ਹੁਣ ਉਹੋ ਹੀ ਟੈਸਟ MRI ਦੇ ਜਿਹੜੇ 10,000 ਦੇ ਬਾਜ਼ਾਰ ਹੋਣੇ, ਕੌਣ ਕਰਾ ਸਕਦਾ ਹੈ? ਸ਼ਾਹੂਕਾਰੀ ਕਰਾਏਗਾ ਨਾ। ਅਵਲ ਤੇ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਹੀ ਨਾ, ਪਰ ਸਰੀਰ ਹੈ, ਸੁੱਖ ਦੁੱਖ ਚੱਲਦੇ ਨੇ। ਸ਼ਾਹੂਕਾਰ ਤੇ ਕਰਾ ਲੈਣਗੇ ਇਲਾਜ ਵੱਡੇ ਹਸਪਤਾਲਾਂ 'ਚ ਜਾ ਕੇ। ਹਾਂਜੀ, 10,000 ਖਰਚ ਕਰਨ ਲੱਗੇ ਉਹਨਾਂ ਨੇ ਮਿੰਟ ਨਹੀਂ ਲਾਉਣਾ। ਪਰ ਜਿਹਦੀ ਮਹੀਨੇ ਦੀ ਤਨਖਾਹ ਜਾਂ ਮਹੀਨੇ ਦੀ ਆਮਦਨ ਹੀ 10,000 ਹੈ, ਉਹ ਕੀ ਕਰੇਗਾ? ਉਹ ਕਿੱਥੋਂ ਕਰਾਏਗਾ? ਉਹ ਤੇ ਕਹੇਗਾ ਬਾਬਾ ਕੱਲ ਚੱਕਣਾ ਹੀ, ਅੱਜ ਮੈਨੂੰ ਚੱਕ ਲੈ। ਹਾਂਜੀ, ਇਦਾਂ ਹੀ ਹੋਏਗਾ ਨਾ। ਪਰ ਇਹ ਅਸੀਸਾਂ ਲੈਣ ਦਾ ਇੱਕ ਸੋਹਣਾ ਉਪਰਾਲਾ ਕੀਤਾ ਕਿ ਜਿਹੜਾ ਟੈਸਟ 10,000 ਦਾ ਬਾਜ਼ਾਰ ਹੋਣਾ, ਇੱਥੇ 2,000 ਦੇ ਕਰੀਬ ਹੋ ਜਾਇਆ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਇਹ ਅਸੀਸਾਂ ਲੈਣ ਦਾ। ਔਰ ਮੈਂ ਸੱਚ ਕਹਿ ਰਿਹਾ, ਜਿੱਥੇ ਇਹ ਮਾਨਵਤਾ ਦੀਆਂ ਅਸੀਸਾਂ ਆ ਜਾਂਦੀਆਂ ਨੇ, ਸੰਗਤ ਦੀਆਂ ਅਸੀਸਾਂ ਆ ਜਾਂਦੀਆਂ ਨੇ, ਲੋੜਵੰਦਾਂ ਦੀਆਂ ਅਸੀਸਾਂ ਆ ਜਾਂਦੀਆਂ, ਕਦੀ ਨੋਟ ਕਰਨਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਵੀ ਉੱਥੇ ਆ ਜਾਂਦੇ ਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। 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 ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਅਸੀਂ ਧਨ ਕਮਾਉਣ ਵਾਲੇ ਪਾਸੇ ਹਰ ਵੇਲੇ ਲੱਗੇ ਹੋਏ ਆ। ਜਿਹੜੀਆਂ ਚੀਜ਼ਾਂ ਸਭ ਨੂੰ ਨਜ਼ਰ ਆਉਂਦੀਆਂ ਉਹ ਕੰਮ ਕਰਨ ਤੇ ਲੱਗੇ ਆ। ਮੈਂ ਇਹ ਨਹੀਂ ਕਹਿੰਦਾ ਧਨ ਨਹੀਂ ਕਮਾਉਣਾ, ਕਮਾਉਣਾ ਹੈ। ਮਾਇਆ ਨਹੀਂ ਕਮਾਉਣੀ, ਕਮਾਉਣੀ ਹੈ। ਇਹ ਨਹੀਂ ਕਿ ਅਸੀਂ ਨੌਕਰੀਆਂ ਛੱਡ ਦੇਣੀਆਂ, ਕਾਰੋਬਾਰ ਛੱਡ ਦੇਣੇ, ਨਹੀਂ, ਆ ਕਰਨੇ ਨੇ। ਧਨ ਚਾਹੀਦਾ, ਹਰੇਕ ਬੰਦੇ ਨੂੰ ਚਾਹੀਦਾ, ਮੈਨੂੰ ਵੀ ਚਾਹੀਦਾ। ਮੈਂ ਤੇ ਕਈ ਵਾਰੀ ਸੰਗਤ 'ਚ ਕਹਿਣਾ, ਮੈਨੂੰ ਤੇ ਅਰਬਾਂ ਦੇ ਹਿਸਾਬ ਨਾਲ ਚਾਹੀਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤਾਂ ਹੀ ਸੇਵਾਵਾਂ ਦੇ ਕਾਰਜ ਹੋਣਗੇ ਨਾ। 113 ਯੂਨਿਟ ਮੈਂ ਬੋਲਦਾ, ਇਸ ਤੋਂ ਡਬਲ ਟ੍ਰਿਪਲ ਕੰਮ ਤਾਂ ਹੀ ਹੋਣਗੇ ਨਾ। ਤਾਂ ਹੀ ਮੈਨੂੰ ਵੀ ਚਾਹੀਦੀ ਹੈ ਮਾਇਆ, ਤੁਹਾਨੂੰ ਵੀ ਸਭ ਨੂੰ ਚਾਹੀਦੀ ਹੈ ਮਾਇਆ। ਧਨ ਕਮਾਉਣਾ ਗਲਤ ਗੱਲ ਨਹੀਂ, ਪਰ ਅਸੀਂ ਕੇਵਲ ਇਸ ਪਿੱਛੇ ਲੱਗੇ ਆ, ਧਨ ਕਮਾਈਏ, ਜਿਹੜੀਆਂ ਚੀਜ਼ਾਂ ਨਜ਼ਰ ਆਉਂਦੀਆਂ ਉਹ ਕਮਾਈਏ। ਮੈਨੂੰ ਫਲਾਣਾ ਅਚੀਵਮੈਂਟ ਮਿਲ ਗਿਆ, ਮੈਨੂੰ ਫਲਾਣੀ ਚੀਜ਼ ਮਿਲ ਗਈ, ਮੈਂ ਫਲਾਣੀ ਜਗ੍ਹਾ ਤਰੱਕੀ ਕਰ ਲਈ, ਚੰਗੀ ਗੱਲ। ਪਰ ਜਿਹੜੀ ਚੀਜ਼ ਨਜ਼ਰ ਨਹੀਂ ਨਾ ਆ ਰਹੀ, ਉਹ ਵੀ ਕਮਾ। ਉਹ ਹੈ ਲੋੜਵੰਦ ਦੀ ਅਸੀਸ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਲੋੜਵੰਦਾਂ ਦੀਆਂ ਅਸੀਸਾਂ ਕਮਾ। ਜਦੋਂ ਉਹਨਾਂ ਦੀਆਂ ਅਸੀਸਾਂ, ਹੁਣ ਮੈਂ ਹੈਰਾਨ ਹੁੰਨਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕੀ ਲੋੜ ਪਈ ਸੀ? ਇੰਨਾ ਬਿਜ਼ੀ ਸ਼ਡਿਊਲ, ਇੱਕ ਮਹਾਂਪੁਰਖ ਹੋਵੇ ਕੋਈ, ਉਹ ਕਹਿੰਦਾ ਜੀ ਮੇਰੇ ਕੋਲ ਸਮਾਂ ਨਹੀਂ, ਮੈਂ ਫਲਾਣੀ ਸੰਸਥਾ ਵੇਖਦਾ, ਮੈਂ ਫਲਾਣਾ ਕੰਮ ਕਰਦਾ, ਮੈਂ ਫਲਾਣਾ ਕੰਮ ਕਰਦਾ, ਮੇਰੇ ਦੀਵਾਨ ਨੇ ਕੀਰਤਨ ਦੇ, ਮੈਂ ਉੱਥੇ ਸੰਗਤ ਨੂੰ ਵੇਖਦਾ, ਮੈਂ ਆਹ ਕਰਦਾ, ਮੇਰੇ ਕੋਲ ਤਾਂ ਸਮਾਂ ਹੀ ਨਹੀਂ ਨਿਕਲਦਾ। ਪਰ ਜਿਹੜਾ ਦੀਨ ਦੁਨੀਆ ਦਾ ਮਾਲਕ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਇੰਨਾ ਬਿਜ਼ੀ ਸ਼ਡਿਊਲ ਹੋਣ ਦੇ ਬਾਵਜੂਦ ਵੀ ਤਰਨ ਤਾਰਨ ਸਾਹਿਬ ਜਾਂਦੇ ਨੇ, ਕੋੜਖਾਨੇ ਦੇ ਵਿੱਚ ਆਪ ਕੋੜੀਆਂ ਦੀ ਸੇਵਾ ਕਰਦੇ ਨੇ। ਆਪ ਰੱਬ ਸਾਨੂੰ ਪੂਰਨਾ ਪਾ ਕੇ ਦੱਸ ਰਿਹਾ ਹੈ, ਪੂਰਨਾ
ਦੁੱਗਣਾ ਪਾ ਕੇ ਉਹ ਲੋੜਮੰਦਾਂ ਦੀਆਂ ਸੀਸਾਂ ਲੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸਤਿਗੁਰਾਂ ਨੇ ਦਵਾਖਾਨੇ ਖੋਲੇ, ਕਿਉਂ ਖੋਲੇ? ਅਸੀਸਾਂ ਮਿਲਣ। ਸਾਨੂੰ ਸਿਖਾਇਆ ਹੈ ਮਹਾਰਾਜ ਨੇ ਸਾਨੂੰ। ਔਰ ਇਹ ਆਪਣੇ ਖਿਰਦੇ ਦੀਆਂ ਡੈਰੀਆਂ ਦੇ ਉੱਤੇ ਪੱਕੇ ਤੌਰ ਤੇ ਗੱਲ ਲਿਖ ਲਓ। ਕਈ ਵਾਰੀ ਬੰਦਾ ਕਹਿੰਦਾ ਹੈ ਨਾ, ਆਹ ਕੰਮ ਅਸੰਭਵ ਹੈ, ਇੰਪੋਸੀਬਲ ਕੰਮ, ਇਹ ਹੋ ਨਹੀਂ ਸਕਦਾ। ਪਰ ਪਿਆਰਿਓ, ਜਿੰਨੇ ਸੰਗਤ ਦੀਆਂ ਸੀਸਾਂ, ਲੋੜਵੰਦਾਂ ਦੀਆਂ ਸੀਸਾਂ, ਮਨੁੱਖਤਾ ਦੀਆਂ ਸੀਸਾਂ ਇਕੱਠੀਆਂ ਕੀਤੀਆਂ ਹੋਣਗੀਆਂ ਨਾ, ਉਹਨਾਂ ਦੇ ਕਿਸੇ ਵੀ ਅਸੰਭਵ ਕੰਮ ਨੂੰ ਪਿਤਾ ਜੀ ਅਸੰਭਵ ਨਹੀਂ ਰਹਿਣ ਦਿੰਦੇ। ਹਰ ਉਹਦੇ ਅਸੰਭਵ ਕੰਮ ਨੂੰ ਸੰਭਵ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਆਪ ਬਣਾ ਦਿੰਦੇ ਨੇ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅੱਜ ਤੋਂ ਆਪਣੇ ਅੰਦਰ ਆਏ ਆ ਨਾ, ਕਿੰਨੀ ਕਿੰਨੀ ਦੂਰੋਂ ਪ੍ਰਣ ਕਰ ਲਈਏ। ਅਸੀਂ ਅਸੀਸਾਂ ਇਕੱਠੀਆਂ ਕਰਨੀਆਂ। ਅਸੀਸਾਂ ਜੀਵਨ ਦੇ ਵਿੱਚ ਜਾਣ ਬੁੱਝ ਕੇ ਇਹੋ ਜਿਹਾ ਕਰਮ ਨਹੀਂ ਕਰਾਂਗੇ ਜਿਹਦੇ ਨਾਲ ਕਿਸੇ ਦੀ ਬਦ ਅਸੀਸ ਸਾਨੂੰ ਮਿਲੇਗੀ। ਜਾਣ ਬੁੱਝ ਜਾਣ ਪੁਣੇ ਦੀਆਂ ਗਲਤੀਆਂ ਤੇ ਬਾਪੂ ਰੋਜ਼ ਹੀ ਬਖਸ਼ਦਾ ਹੈ, ਰੋਜ਼ ਹੀ। ਜਾਣ ਬੁੱਝ ਕੇ ਮੈਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਾਂਗਾ ਜਿਹਦੇ ਨਾਲ ਕਿਸੇ ਦੀ ਬਦ ਅਸੀਸ ਮੇਰੀ ਝੋਲੀ 'ਚ ਪੈ ਜਾਵੇ। ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਦੋ ਮਿੰਟ ਹੋਰ ਇਹ ਬੇਨਤੀ ਥੋੜੀ ਜੀ ਮੈਂ ਖੋਲਣ ਦਾ ਯਤਨ ਕਰਾਂਗਾ, ਫਿਰ ਆਪਾਂ ਸ਼ਬਦ ਪੜ੍ਹਨਾ। ਪੁੱਛ ਲਾਂ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੇ ਮਹਾਂਪੁਰਖਾਂ ਨੂੰ ਮੈਂ ਪਹਿਲੇ ਕਿਹਾ, ਸਾਰੇ ਮਹਾਂਪੁਰਖ ਬੈਠੇ ਨੇ, ਸਾਰੇ। ਸੱਚੀ ਗੱਲ ਹੈ, ਮੈਨੂੰ ਤੇ ਸਾਰੇ ਮਹਾਂਪੁਰਖ ਨਜ਼ਰ ਆਉਂਦੇ। ਮੈਨੂੰ ਤੇ ਸਾਰੇ ਇਦਾਂ ਲੱਗਦਾ ਜਿਵੇਂ ਇੱਕ ਇੱਕ ਤੁਸੀਂ, ਕੋਈ ਕਿਤੋਂ ਆਇਆ, ਕੋਈ ਕਿਤੋਂ ਆਇਆ। ਇਹ ਤੇ ਕਹਿਣ 'ਚ ਆਉਂਦੀਆਂ ਗੱਲਾਂ। ਮੈਂ ਬਹੁਤ ਘੱਟ ਇਹ ਕਈ ਵਾਰੀ ਅਨਾਉਂਸਮੈਂਟ ਕਰਦਾ, ਫਲਾਣਾ ਫਲਾਣੀ ਜਗ੍ਹਾ ਤੋਂ ਆਇਆ, ਫਲਾਣੀ ਜਗ੍ਹਾ ਤੋਂ ਆਇਆ। ਮੈਂ ਡਰਦਾ ਹੀ ਰਹਿਣਾ ਬਾਬੇ ਕੋਲ। ਮੈਂ ਤੇ ਬਸ ਇਹੋ ਹੀ ਕਹਿਣਾ, ਫਲਾਣੀ ਜਗ੍ਹਾ ਤੋਂ, ਫਲਾਣੀ ਜਗ੍ਹਾ ਤੋਂ ਨਹੀਂ। ਮੈਨੂੰ ਤੇ ਇਦਾਂ ਲੱਗਦਾ ਸਾਰਿਆਂ ਦੇ ਖਿਰਦਿਆਂ ਦੇ ਵਿੱਚ ਬਹਿ ਕੇ ਖੰਡੇ ਵਾਲਾ ਬਾਬਾ ਆਪ ਹੀ ਆ ਗਿਆ। ਹਾਂਜੀ। ਸਤਿ ਸ੍ਰੀ ਅਕਾਲ। ਏਡੀ ਏਡੀ ਦੂਰੋਂ ਆ ਕੇ ਸਮੇਂ ਕੱਢਣੇ ਸੌਖੇ ਨਹੀਂ ਹੁੰਦੇ। ਕਰੋੜਾਂ ਪਤੀ ਕਈ ਇਹੋ ਜਿਹੇ ਸਰੀਰ ਨੇ, ਮੈਂ ਮਿਲਾ ਸਕਦਾ ਤੁਹਾਨੂੰ। ਘਰ ਦੇ ਵਿੱਚ ਕੋਈ ਕਮੀ ਨਹੀਂ। ਜਦੋਂ ਸਮਾਪਤੀ ਹੋਣੀ, ਇੱਥੇ ਹਾਲ ਵਿੱਚ ਸਭ ਨੇ ਲੰਮੇ ਪੈ ਜਾਣਾ। ਸਵੇਰੇ ਚੁਪਹਿਰਾ ਕੱਟਣ ਜਾਣਾ ਰਾਮ ਤੀਰਥ ਸਰੂਪ। ਹਾਂਜੀ। ਇਹ ਤੇ ਬਸ ਕੋਈ ਹੋਰ ਨਹੀਂ ਆਉਂਦਾ, ਇਹ ਖੰਡੇ ਵਾਲਾ ਆਪ ਹੀ ਆਉਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸਾਰੇ ਮਹਾਂਪੁਰਖ ਜਿੰਨੇ ਤੁਸੀਂ ਸੰਤ ਜਨ ਬੈਠੇ ਹੋ ਨਾ, ਸਾਰਿਆਂ ਦੇ ਚਰਨਾਂ ਦੇ ਉੱਤੇ ਮੈਂ ਸਿਰ ਝੁਕਾ ਕੇ ਮੱਥਾ ਟੇਕਦਾ। ਗੱਲ ਸੁਣਿਓ ਧਿਆਨ ਨਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦੇਖੋ, ਕੋਈ ਬੰਦਾ ਬਿਜ਼ਨਸ ਕਰਦਾ ਹੈ, ਬਿਜ਼ਨਸ ਦੇ ਵਿੱਚ ਟ੍ਰਾਂਜੈਕਸ਼ਨ ਕਦੀ ਕਦੀ ਹੁੰਦੀ ਹੈ, ਕਦੀ ਕਦੀ ਹਫ਼ਤੇ ਬਾਅਦ, ਕਈਆਂ ਦੀ ਰੋਜ਼ ਇੱਕ ਦੋ ਵਾਰੀ ਹੁੰਦੀ ਹੋਏਗੀ। ਸੁਣਿਓ, ਪਰ ਕਰਮਾਂ ਦੀ ਟ੍ਰਾਂਜੈਕਸ਼ਨ ਪਲ ਪਲ ਹੋ ਰਹੀ, ਛਿਣ ਛਿਣ ਹੋ ਰਹੀ, ਮਿੰਟ ਮਿੰਟ, ਸਕਿੰਟ ਸਕਿੰਟ ਹੋ ਰਹੀ। ਕਰਮਾਂ ਦੀ ਟ੍ਰਾਂਜੈਕਸ਼ਨ। ਹਾਂਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜੋ ਅਸੀਂ ਇਨਵੈਸਟ ਕਰਦੇ ਆ ਨਾ, ਕਈ ਗੁਣਾ ਵੱਧ ਕੇ ਰਿਟਰਨ ਆਈ ਜਾ ਰਹੇ ਆ ਸਾਨੂੰ। ਜੋ ਅਸੀਂ ਇਨਵੈਸਟ ਕਰੀ ਜਾ ਰਹੇ, ਕਈ ਗੁਣਾ ਵੱਧ ਕੇ ਉਹ ਰਿਟਰਨ ਸਾਡੇ ਵੱਲ ਆਈ ਜਾ ਰਹੇ ਆ, ਆਈ ਜਾ ਰਹੇ ਆ, ਆਈ ਜਾ ਰਹੇ ਆ। ਨਿੱਕਾ ਜਿਹਾ ਤੁਸੀਂ ਕੰਮ ਕਰਦੇ ਹੋ, ਕਣ ਕਰਦੇ ਹੋ, ਪਰ ਗੁਰੂ ਰਾਮਦਾਸ ਮਣਾ ਮੂਈ ਉਹਦਾ ਫਲ ਤੁਹਾਡੀ ਝੋਲੀ 'ਚ ਪਾ ਦਿੰਦੇ ਨੇ। ਕਣ ਦੇਨੇ ਆ, ਮਣ ਲੈਨੇ ਆ। ਇਨਵੈਸਟਮੈਂਟ ਥੋੜੀ ਜਿਹੀ ਹੁੰਦੀ ਹੈ, ਪਰ ਰਿਟਰਨ ਬਹੁਤ ਜ਼ਿਆਦਾ ਗੁਣਾ ਵੱਧ ਕੇ ਆਉਂਦਾ, ਬਹੁਤ ਜ਼ਿਆਦਾ ਗੁਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹੋ ਜਿਹਾ ਕਈ ਵਾਰੀ ਰਿਟਰਨ ਆ ਜਾਂਦਾ ਜਿਹੜਾ ਬੰਦਾ ਭੁਗਤ ਵੀ ਨਹੀਂ ਸਕਦਾ। ਕਈ ਵਾਰੀ ਇਹੋ ਜਿਹਾ ਬੀਜਿਆ ਤੇ ਥੋੜਾ ਜਿਹਾ, ਪਰ ਆਇਆ ਇਹੋ ਜਿਹਾ। ਹਾਂਜੀ। ਆਇਆ ਇੰਨਾ ਜ਼ਿਆਦਾ, ਬੰਦਾ ਭੁਗਤ ਹੀ ਨਹੀਂ ਪਾਇਆ, ਭੁਗਤ ਹੀ ਨਹੀਂ ਪਾਇਆ। ਮਦਾਰੀ ਆਇਆ ਹੀ ਸੀ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ। ਉਹਨੇ ਤੇ ਪਿਛਲੇ ਪਹਿਲੇ ਜਨਮ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਉਹਨੇ ਬੋਲ ਦਿੱਤਾ ਸੀ, ਸੋਭਾ ਰਾਮ ਨੇ, ਬਈ ਰੇਸ਼ਮ ਵਾਂਗੂ ਤਾਂ ਨਾ ਚੜਦਾ। ਪਰ ਇਹੋ ਜਿਹਾ ਫਿਰ ਭੁਗਤਣਾ ਪਿਆ। ਇਹ ਤੇ ਵਾਰ ਨੇ ਬਲਿਹਾਰ ਨੇ, ਜਾਈਏ ਬਾਪੂ ਕਲਗੀਆਂ ਵਾਲੇ ਤੋਂ, ਜਿਨੇ ਲੇਖੇ ਜੋਖੇ ਮਾਫ ਕਰਤੇ।
ਪਰ ਭੁਗਤਣਾ ਪਿਆ। ਬੋਲਿਆ ਤੇ 1-2 ਮਿੰਟਾਂ ਵਾਸਤੇ ਕੌੜਾ, ਪਰ ਕਿੰਨਾ ਜ਼ਿਆਦਾ ਰਿਟਰਨ ਆ ਗਿਆ ਬੈਕ। ਕਿੰਨਾ ਹੈ ਜੀ? ਕਰਮਾਂ ਦੀ ਟ੍ਰਾਂਜੈਕਸ਼ਨ ਹਰ ਵੇਲੇ ਚੱਲਦੀ। ਇਨਵੈਸਟਮੈਂਟ ਅਸੀਂ ਜਿੰਨੀ ਕਰਦੇ ਕਈ ਗੁਣਾ ਉਹ ਰਿਟਰਨ ਸਾਡੇ ਕੋਲ ਵਾਪਸ ਆ ਰਹੀ। ਹੁਣ ਇੱਕ ਗੱਲ ਮੈਂ ਕਰਨੀ ਹੈ, ਇਸ ਤੋਂ ਬਾਅਦ ਆਪਾਂ ਗਾਂਹ ਵਧਣਾ ਹੈ। ਇੱਕ ਹੁਣ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਸੱਚੀ ਸੱਚੀ ਬੋਲਣਾ, ਝੂਠ ਨਹੀਂ ਬੋਲਣਾ, ਤੇ ਦੋਵੇਂ ਹੱਥ ਤਾਂ ਕਰਕੇ ਬੋਲਣਾ, ਤਾਂ ਕਰਕੇ। ਕਿਹਨੂੰ ਕਿਹਨੂੰ ਗੁੱਸਾ ਬਹੁਤ ਚੜ੍ਹਦਾ ਹੈ? ਮੈਨੂੰ ਚੜ੍ਹਦਾ ਹੈ, ਮੈਂ ਸੱਚ ਬੋਲ ਰਿਹਾ, ਮੈਨੂੰ ਬੜਾ ਹੀ ਚੜ੍ਹਦਾ ਹੈ। ਕਈ ਵਾਰੀ ਇਹੋ ਜਿਹਾ ਚੜ੍ਹਦਾ, ਸਾਹਮਣੇ ਵਾਲੇ ਨੂੰ ਮੈਂ ਪਰੇਸ਼ਾਨ ਕਰ ਦੇਣਾ ਪੂਰਾ। ਅੱਛਾ, ਸੱਚੀ ਗੁਰੂ ਦੀ ਹਜ਼ੂਰੀ ਹੈ, ਝੂਠ ਨਹੀਂ ਬੋਲਣਾ। ਕਿਹਨੂੰ ਕਿਹਨੂੰ ਚੜ੍ਹਦਾ ਹੈ? ਥੋੜਾ ਬਹੁਤਾ ਕਿਹੋ ਜਿਹਾ ਚੜ੍ਹਦਾ ਹੈ? ਆ ਬੰਸਰੀ ਵਾਲਿਆਂ ਨੂੰ ਨਹੀਂ ਚੜ੍ਹਦਾ, ਤੁਹਾਨੂੰ ਚੜ੍ਹਦਾ ਕਿ ਨਹੀਂ? ਸਭ ਨੂੰ ਹੈ ਨਾ। ਤਕਰੀਬਨ ਅਸੀਂ ਸਾਰਿਆਂ ਨੇ ਹੱਥ ਖੜੇ ਕਰਤੇ ਨੇ ਬਾਪੂ ਜੀ ਦੀ ਗੋਦੀ ਦੇ ਵਿੱਚ ਕਿ ਸਾਨੂੰ ਸਭ ਨੂੰ ਗੁੱਸਾ ਚੜ੍ਹਦਾ ਹੈ ਜੀ। ਝੂਠ ਤੇ ਆਪਾਂ ਬੋਲਣਾ ਨਹੀਂ। ਇੱਥੇ ਝੂਠ ਬੋਲਾਂਗੇ ਫਿਰ ਤੇ ਲੇਖੇ ਏਡੇ ਏਡੇ ਵੱਡੇ ਬਣਦੇ ਨੇ, ਹੈ ਜੀ। ਸਭ ਨੂੰ ਚੜ੍ਹਦਾ ਤਕਰੀਬਨ ਗੁੱਸਾ, ਮੈਨੂੰ ਵੀ ਚੜ੍ਹਦਾ। ਹੁਣ ਸੁਣਿਓ, ਮੈਂ ਜਿੰਨਾ ਸਮਾਂ ਹੋਵੇ ਲੰਘਾਈ ਜਾਂਦਾ, ਪਰ ਜਦੋਂ ਉਹ ਹਾਥੀ ਲੰਘਾ ਦੇ ਨਾ, ਜਿੱਥੇ ਪੂੰਛ ਛੱਡਦੇ ਨਾ, ਉਹ ਕੰਮ ਫਿਰ ਬਹੁਤਾ ਹੀ ਖਰਾਬ ਹੋ ਜਾਂਦਾ ਹੈ ਜੀ। ਸਭ ਨੂੰ ਪਤਾ ਹੈ, ਆਹ ਸਾਥੀਆਂ ਨੂੰ ਵੀ ਪਤਾ ਹੈ, ਪਤਾ ਲੱਗ ਜਾਂਦਾ ਇਹਨਾਂ ਨੂੰ। ਫਿਰ ਉਸ ਵੇਲੇ ਕੋਈ ਨਹੀਂ ਅੱਗੇ ਬੋਲਦਾ। 5 ਮਿੰਟ ਬਾਅਦ ਫਿਰ ਨਹੀਂ ਜੀ, ਗੱਲ ਇਦਾਂ ਨਹੀਂ, ਇਦਾਂ ਸੀ, ਸਮਝ ਆਉਂਦੇ ਨੇ ਇਹ ਵੀ। ਹੁਣ ਸੁਣਿਓ ਧਿਆਨ ਨਾਲ, ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਅਸੀਂ ਤਕਰੀਬਨ ਸਭ ਨੇ ਹੱਥ ਖੜੇ ਕੀਤੇ ਨੇ, ਗੁੱਸਾ ਚੜ੍ਹਦਾ ਹੈ। ਹੁਣ ਤੁਸੀਂ ਸਿਆਣੇ ਹੋ, ਹੁਣ ਅਸੀਂ ਗੁੱਸੇ ਦੇ ਵਿੱਚ ਆਪਣੇ ਬੱਚੇ ਨੂੰ, ਆਪਣੀ ਪਤਨੀ ਨੂੰ, ਆਪਣੇ ਪਤੀ ਨੂੰ ਥੋੜੇ ਜਿਹੇ ਬੋਲ ਦਿੱਤੇ, ਝਿੜਕ ਦੇ ਦਿੱਤੀ। 1 ਮਿੰਟ ਲਈ, 2 ਮਿੰਟਾਂ ਲਈ, 3 ਮਿੰਟ ਲਈ ਬੋਲੇ ਕੌੜੇ ਬੋਲ, ਗੁੱਸੇ 'ਚ ਝੜਕਾਂ ਦਿੱਤੀਆਂ। ਹੁਣ ਉਹ 1 ਮਿੰਟ ਦੀ ਇਨਵੈਸਟਮੈਂਟ ਕੀਤੀ ਹੋਈ 1 ਮਿੰਟ 'ਚ ਖਤਮ ਨਹੀਂ ਹੁੰਦੀ। 30 ਸੈਕਿੰਡ ਦੀ ਕੀਤੀ ਹੋਈ ਇਨਵੈਸਟਮੈਂਟ 30 ਸੈਕਿੰਡ 'ਚ ਖਤਮ ਨਹੀਂ ਹੁੰਦੀ। ਪਿਆਰਿਓ, ਸਾਹਮਣੇ ਵਾਲੇ ਨੂੰ ਕਈ ਵਾਰੀ ਉਹ ਗੱਲ ਭੁੱਲਣ ਵਿੱਚ ਕਈ ਸਾਲ ਲੱਗ ਜਾਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਕਈ ਵਾਰੀ ਸਾਰੀ ਜ਼ਿੰਦਗੀ ਉਹਦੇ ਵੱਲੋਂ ਉਹ ਨੈਗੇਟਿਵਿਟੀ ਸਾਡੇ ਵੱਲ ਆਈ ਜਾਂਦੀ ਹੈ, ਆਈ ਜਾਂਦੀ। ਉਹਨੇ ਮੈਨੂੰ ਇਦਾਂ ਬੋਲਿਆ ਸੀ, ਉਹਨੇ ਮੈਨੂੰ ਇਦਾਂ ਕਿਹਾ ਸੀ, ਉਹਨੇ ਮੇਰੇ ਨਾਲ ਇਦਾਂ ਕੀਤਾ, 4 ਬੰਦਿਆਂ ਵਿੱਚ ਉਹਨੇ ਮੇਰੀ ਇਦਾਂ ਗੱਲ ਲਿਆਰੀ ਕੀਤੀ ਹੈ। ਇਨਵੈਸਟਮੈਂਟ ਕੀਤੀ 30 ਸਕਿੰਟਾਂ ਲਈ, 1 ਮਿੰਟ ਲਈ, 2 ਮਿੰਟਾਂ ਲਈ, ਪਰ ਸਾਰੀ ਜ਼ਿੰਦਗੀ ਉਹਦੇ ਵੱਲੋਂ ਨੈਗੇਟਿਵਿਟੀ ਸਾਡੇ ਵੱਲ ਆਈ ਜਾ ਰਹੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਤੇ ਕਿਉਂ ਨਾ ਹੋਵੇ ਅਸੀਂ ਮਿੱਠੇ ਬੋਲਾਂ ਦੀ ਇਨਵੈਸਟਮੈਂਟ ਕਰੀਏ ਜੀ, ਕਿਉਂ ਨਾ ਹੋਵੇ, ਹੈ ਜੀ। ਅੱਜ ਬਾਪੂ ਜੀ ਨੂੰ ਕਹਿ ਕੇ ਜਾਈਏ, ਬਾਪੂ ਜੀ ਮੈਂ ਬੜੀ ਦੂਰੋਂ ਚੱਲ ਕੇ ਆਈ ਹਾਂ ਜਾਂ ਚੱਲ ਕੇ ਆਇਆ, ਕਿਰਪਾ ਦਾ ਖਾਤਾ ਖੋਲੋ, ਮੇਰ ਦਾ ਖਾਤਾ ਖੋਲੋ। ਇਹ ਮੈਂ ਕਰਮਾਂ ਦੀ ਇਨਵੈਸਟਮੈਂਟ ਇਹੋ ਜੀ ਕਰਾਂ ਕਿ ਦੂਜੇ ਵੱਲੋਂ ਮੇਰੇ ਵੱਲ ਨੈਗੇਟਿਵਿਟੀ ਨਾ ਆਵੇ, ਪੋਜ਼ਿਟਿਵਿਟੀ ਆਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਦੂਜੇ ਵੱਲੋਂ ਮੇਰੇ ਵੱਲ ਅਸੀਸਾਂ ਆਉਣ, ਵੱਧ ਅਸੀਸਾਂ ਨਾ ਆਉਣ, ਹੈ ਜੀ। ਬਸ ਅੱਜ ਆਪਣੇ ਅੰਦਰ ਪੱਕਾ ਪ੍ਰਣ ਕਰਕੇ ਜਾਣਾ, ਕਿਉਂਕਿ ਕਰਮਾਂ ਦੀ ਟ੍ਰਾਂਜੈਕਸ਼ਨ ਤੇ ਹਰ ਵੇਲੇ ਚੱਲਦੀ ਏ। ਗੱਲ ਉਹੋ ਹੀ ਹੈ ਫਿਰ, ਤੇ ਰਿਟਰਨ ਆਈ ਜਾ ਰਿਹਾ, ਆਈ ਜਾ ਰਿਹਾ, ਆਈ ਜਾ ਰਿਹਾ, ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ ਪਿਆਰਿਓ, ਜਿੰਨਾ ਵੀ ਹੋ ਸਕੇ ਅਸੀਸਾਂ ਕਮਾਓ, ਮਿੱਠੇ ਬੋਲ ਬੋਲੋ, ਮਿੱਠੇ ਬੋਲ, ਜਿੰਨਾ ਵੀ ਹੋ ਕੰਟਰੋਲ ਕਰਨ ਦਾ ਯਤਨ ਕਰੀਏ, ਹੈ ਜੀ। ਯਤਨ ਤੇ ਕਰ ਸਕਦੇ ਆ ਨਾ, ਕੋਸ਼ਿਸ਼ ਤੇ ਕਰ। ਜੇ ਮੰਨ ਲਓ ਬੋਲੇ ਹੀ ਗਏ ਨੇ ਬੋਲ, ਫਿਰ ਸੁਭਾਅ ਬਹੁਤਾ ਕਰੜਾ ਨਾ ਰੱਖੋ। ਪਤਾ ਲੱਗ ਗਿਆ ਗਲਤੀ ਦਾ, ਉਸੇ ਵੇਲੇ ਫੋਨ ਕਰ ਦਿਓ, ਜੀ ਮੇਰੇ ਕੋਲੋਂ ਗਲਤੀ ਹੋ ਗਈ ਸੀ, ਮੇਰੇ ਕੋਲੋਂ ਭੁੱਲਣਾ ਹੋ ਗਈ ਸੀ, ਮੈਂ ਜਾਣ ਕੇ ਨਹੀਂ ਕੀਤਾ, ਪਤਾ ਹੀ ਨਹੀਂ ਲੱਗਾ ਉਸ ਵੇਲੇ, ਮੈਂ ਕਹਿ ਬੈਠਾ, ਪਰ ਮੈਂ ਹੁਣ 2 ਪੜ ਜਪਜੀ ਸਾਹਿਬ ਕਰ ਲਏ ਨੇ। ਆਓ ਜੀ ਕਿਰਪਾ ਕਰੋ, ਮੇਰੀ ਭੁੱਲ ਬਖਸ਼ ਦਿਓ। ਮੇਰੇ ਅੰਦਰ ਕੋਈ ਵੈਰ ਦਾ ਖਾਨਾ ਨਹੀਂ, ਤੇ ਤੁਸੀਂ ਵੀ ਨਾ ਰੱਖਿਓ। ਜੇ ਗਲਤੀ ਹੋ ਹੀ ਗਈ ਨਾ, ਮੰਨਣ ਵਿੱਚ ਫਿਰ ਦੇਰੀ ਨਾ ਲਾਓ। ਐਵੇਂ ਕਰੜੇ ਨਾ ਬਣ ਜਾਓ, ਐਵੇਂ ਦੀਵਾਰਾਂ ਵਧਾਈ ਨਾ ਜਾਇਓ। ਦੀਵਾਰਾਂ ਜਿੰਨੀਆਂ ਹੋ ਸਕਣ ਉਹਨਾਂ ਦੀਵਾਰਾਂ ਨੂੰ ਆਪਾਂ ਡੇਗਣਾ ਹੈ।
ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਮੈਨੂੰ ਮਤਲਬ ਹੈ ਜਿਹੜੇ ਰੋਜ਼ ਤੁਸੀਂ ਕੀਰਤਨ ਸੁਣਦੇ ਹੋ ਤੁਹਾਡੇ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਇਹ ਮੇਰੀ ਬੇਨਤੀ ਹੈ, ਪੁੰਨ ਕਮਾਓ, ਅਸੀਸਾਂ ਕਮਾਓ। ਅਸੀਸਾਂ ਨਾਲ ਅਸੰਭਵ ਕੰਮ ਵੀ ਸੰਭਵ ਬਣਦੇ ਨੇ। ਔਰ ਜਦੋਂ ਅਸੀਂ ਅਸੀਸਾਂ ਕਮਾਉਂਦੇ ਆ, ਰੋਗੀਆਂ ਦੀ ਸੇਵਾ ਕਰਦੇ ਆ, ਲੋੜਵੰਦਾਂ ਦੀ ਸੇਵਾ ਕਰਦੇ ਆ, ਅਸੀਸਾਂ ਇਕੱਠੀਆਂ ਕਰਦੇ ਆ। ਮਹਾਤਮਾ ਬੁੱਧ ਦਾ ਵੀ ਬਚਨ ਹੈ, ਕਹਿੰਦੇ ਜੇ ਕੋਈ ਮੇਰੀ ਸੇਵਾ ਕਰਨੀ ਚਾਹੁੰਦਾ ਹੈ ਨਾ, ਕਿਸੇ ਰੋਗੀ ਦੀ ਸੇਵਾ ਕਰ ਲਿਓ, ਮੇਰੀ ਸੇਵਾ ਹੋ ਰਹੀ। ਜਦੋਂ ਰੋਗੀਆਂ ਦੀ ਸੇਵਾ ਕਰੋਗੇ ਅਸੀਸਾਂ ਮਿਲਣਗੀਆਂ, ਲੋੜਵੰਦਾਂ ਦੀ ਸੇਵਾ ਕਰੋਗੇ ਅਸੀਸਾਂ ਮਿਲਣਗੀਆਂ, ਵੱਡਿਆਂ ਦਾ ਆਦਰ ਮਾਣ ਕਰੋਗੇ ਅਸੀਸਾਂ ਮਿਲਣਗੀਆਂ, ਮਾਪਿਆਂ ਦੀ ਸੇਵਾ ਕਰੋਗੇ ਅਸੀਸਾਂ ਮਿਲਣਗੀਆਂ। ਜਾਣ ਲੱਗਿਆਂ ਮਾਤਾ ਪਿਤਾ ਦੇ ਪੈਰੀ ਹੱਥ ਲਾ ਕੇ ਜਾਇਆ ਕਰੋ, ਮੇਰੀ ਬੇਨਤੀ। ਅਸੀਸਾਂ ਲਓ, ਜਿਵੇਂ ਵੀ ਹੋ ਸਕਦਾ ਨਾ ਅਸੀਸਾਂ ਇਕੱਠੀਆਂ ਕਰੋ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਜਿਉਂ-ਜਿਉਂ ਅਸੀਸਾਂ ਇਕੱਠੀਆਂ ਕਰਾਂਗੇ ਤਿਉਂ ਤਿਉਂ ਗੁਰੂ ਦੀਆਂ ਘਨੇਰੀਆਂ ਖੁਸ਼ੀਆਂ ਭਾਈ ਕਨ੍ਹਈਆ ਜੀ ਨੂੰ ਮਿਲ ਗਈਆਂ। ਸੀਸਾਂ ਹੀ ਲਈਆਂ ਉਹਨਾਂ ਨੇ, ਜ਼ਖਮੀਆਂ ਦੀਆਂ ਸੀਸਾਂ ਹੀ ਲਈਆਂ ਨੇ। ਸੀਸਾਂ ਸ਼ਿਕਾਇਤ ਆਉਂਦੀ ਜੀ ਇਹ ਤੇ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ, ਮਾਰਨ ਨੂੰ ਤੇ ਪਤਾ ਬੁਲਾਉਂਦੇ, ਭਾਈ ਸਾਹਿਬ ਕੀ ਹੋਇਆ, ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ। ਕਹਿੰਦੇ ਮਹਾਰਾਜ ਆ ਜਿਹੜੇ ਤੁਹਾਡੇ ਪਿਆਰੇ ਪਿਆਰੇ ਸਿੱਖ ਨੇ ਨਾ, ਇਹ ਤੇ ਤੀਰ ਚਲਾਉਂਦੇ ਨੇ, ਇਹ ਤੇ ਦੁਸ਼ਮਣ ਨੂੰ ਮਾਰਦੇ ਨੇ। ਮੈਂ ਤੁਹਾਡੀ ਕਿਰਪਾ ਦੇ ਨਾਲ ਪਾਣੀ ਪਿਲਾ ਕੇ ਦੁਸ਼ਮਣੀ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਤੇ ਦੁਸ਼ਮਣੀ ਮਾਰਨ ਦੀ। ਭਾਈ ਸਾਹਿਬ ਫਿਰ ਵੀ ਦੱਸੋ ਤਾਂ ਸਹੀ, ਆ ਇਹ ਜਿਹੜੇ ਇੰਨੇ ਜਾਣੇ ਖੜੋਤੇ ਇਹਨਾਂ ਨੂੰ ਵੀ ਜਵਾਬ ਦਿਓ, ਪਾਣੀ ਕਿਉਂ ਪਿਲਾਉਂਦੇ ਹੋ? ਮਹਾਰਾਜ ਪਤਾ ਨਹੀਂ ਮੇਰੀਆਂ ਅੱਖਾਂ ਨੂੰ ਕੀ ਹੋਇਆ, ਕੀ ਹੋਇਆ ਭਾਈ ਕਨ੍ਹਈਆ ਜੀ, ਪਤਾ ਨਹੀਂ ਮਾਰੇ ਮੇਰੀਆਂ ਅੱਖਾਂ ਨੂੰ ਕੀ ਹੋਇਆ। ਬੋਲ ਭਾਈ ਕਨ੍ਹਈਆ ਕੀ ਹੋਇਆ? ਮਹਾਰਾਜ ਪਤਾ ਨਹੀਂ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ। ਉਹ ਜਦੋਂ ਦਾ ਇਹਨਾਂ ਅੱਖਾਂ ਨੇ ਤੇਰਾ ਦੀਦਾਰ ਕੀਤਾ, ਇਹਨਾਂ ਨੂੰ ਤੇਥੋਂ ਬਿਨਾ ਦੂਜਾ ਨਜ਼ਰ ਹੀ ਕੋਈ ਨਹੀਂ ਆਉਂਦਾ। ਸੱਚ ਪੁੱਛਿਆ, ਮੈਂ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੀ ਨਹੀਂ। ਜਦੋਂ ਮੇਰੇ ਅੱਗੇ ਬੁੱਕ ਕੋਈ ਅੜਦਾ, ਮੈਨੂੰ ਲੱਗਦਾ ਪਾਣੀ ਤੁਸੀਂ ਮੰਗਦੇ, ਮੈਂ ਤੇ ਤੁਹਾਨੂੰ ਛਕਾਉਣਾ। ਮਹਾਰਾਜ ਕਹਿੰਦੇ ਇੰਨੀਆਂ ਸੀਸਾਂ, ਇੰਨੀ ਨਿਰਵੈਰਤਾ ਵਾਲੀ ਅੱਖ। ਮਹਾਰਾਜ ਇੰਨੇ ਖੁਸ਼ ਹੋਏ, ਮਲਮ ਦੀ ਡੱਬੀ ਝੋਲੀ ਪਾਤੀ। ਜਿੱਥੇ ਪਾਣੀ ਪਿਲਾਉਂਦੇ ਉੱਥੇ ਮਲਮ ਵੀ ਲਾ ਦਿਆ ਕਰੋ। ਅਸੀਸਾਂ ਹਰ ਪੱਖ ਤੋਂ ਅਸੀਸਾਂ ਇਕੱਠੀਆਂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। 1 ਅਕਤੂਬਰ ਦਿਨ ਐਤਵਾਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ। ਔਰ ਸਾਰੀ ਸੰਗਤ ਨੂੰ ਪਤਾ ਹੈ ਕਿ ਰਹਿਣ ਸਬਾਈ ਸਮਾਗਮਾਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ, ਕਿਵੇਂ ਇੱਕ ਇੱਕ ਦੀ ਫਰਿਆਦ ਨੂੰ ਸੁਣਦੇ ਨਹੀਂ, ਇੱਕ ਇੱਕ ਦੀ ਫਰਿਆਦ ਨੂੰ ਮੰਨਦੇ ਨੇ। ਮੇਰੀ ਬੇਨਤੀ ਪਿਆਰਿਓ, ਜਿਹੜੇ ਬਾਹਰੋਂ ਆਉਣ ਵਾਲੇ, ਦੂਰ ਦੁਰੇਡੇ ਤੋਂ ਆਉਣ ਵਾਲੇ, ਇਸ ਹਿਸਾਬ ਨਾਲ ਪ੍ਰੋਗਰਾਮ ਬਣਾਇਓ ਜਿਵੇਂ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਵੀ ਕਰ ਲਓ ਔਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਵੀ ਕਰ ਲਓ। ਅੰਮ੍ਰਿਤਸਰ ਸਾਹਿਬ ਯਾਤਰਾ ਦੇ ਰੂਪ ਦੇ ਵਿੱਚ ਸਾਰੀਆਂ ਸੰਗਤਾਂ ਨੇ ਆਉਣਾ। 1 ਅਕਤੂਬਰ ਦੁਪਹਿਰੀ 3 ਵਜੇ 4 ਵਜੇ ਦੇ ਕਰੀਬ ਲਾਸਟ ਪਹੁੰਚਣ ਦੀ ਕਿਰਪਾਲਤਾ ਕਰਨੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ। ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਚੌਂਕੜੇ ਮਾਰ ਕੇ ਫਿਰ ਬਾਪੂ ਜੀ ਦੀ ਗੋਦੀ ਦਾ ਆਨੰਦ ਲੈਣਾ। ਔਰ 3 ਵਜੇ ਤੱਕ ਜਿੱਥੇ ਰਹਿਣ ਸਬਾਈ ਸਮਾਗਮ, ਉੱਥੇ 2 ਅਕਤੂਬਰ ਨੂੰ ਸਵੇਰੇ ਤਕਰੀਬਨ 9 ਵਜੇ ਤੋਂ ਦੁਪਹਿਰੀ 2 ਵਜੇ ਤੱਕ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿਹਦੇ ਵਿੱਚ ਕੀਰਤਨ ਸਮਾਗਮ ਵੀ ਹੋਏਗਾ ਔਰ ਸਮੂਹਿਕ ਤੌਰ ਦੇ ਉੱਤੇ ਬੱਚਿਆਂ ਦੀ ਦਸਤਾਰਬੰਦੀ ਦਾ ਵੀ ਪ੍ਰੋਗਰਾਮ ਹੈ। ਜਿਹੜੇ ਬੱਚਿਆਂ ਨੇ ਦਸਤਾਰ ਸਜਾਉਣੀ ਹੈ, ਉਹ ਮੇਰੀ ਬੇਨਤੀ ਪਿਆਰਿਓ, ਉਹ 2 ਅਕਤੂਬਰ ਨੂੰ ਤਕਰੀਬਨ 11 ਵਜੇ ਸਵੇਰੇ ਪਹੁੰਚਣ ਦੀ ਕਿਰਪਾਲਤਾ ਕਰਿਓ। ਔਰ ਦਸਤਾਰਾਂ ਤੁਹਾਨੂੰ ਬਿਲਕੁਲ ਭੇਟਾ ਰਹਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ ਹੀ ਮਿਲ ਜਾਣਗੀਆਂ। ਤੁਸੀਂ ਵੱਧ ਤੋਂ ਵੱਧ ਵਹੀਰਾਂ ਕੱਤ ਕੇ, ਕਿਉਂਕਿ ਇਹ ਮੌਕੇ ਵਾਰ-ਵਾਰ ਨਹੀਂ ਮਿਲਣੇ। ਇਹ ਬਹੁਤ ਵੱਡਾ ਦਿਨ ਹੈ ਕਿ ਜਦੋਂ ਬੇਅੰਤ ਬੱਚੇ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ, ਸੰਗਤ ਦੀ ਗੋਦੀ ਦੇ ਵਿੱਚ ਬਹਿ ਕੇ, ਸੰਗਤ ਦੀ ਹਾਜ਼ਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਦਸਤਾਰ ਸਜਾਉਣਗੇ ਔਰ ਸਾਰਿਆਂ ਦੀ ਫਿਰ ਚੜ੍ਹਦੀ ਕਲਾ ਦੀ ਅਰਦਾਸ ਹੋਣੀ ਹੈ। ਔਰ ਮੇਰੀ ਸਨੇਮਰ ਬੇਨਤੀ, ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਭੁੱਲਿਓ ਨਾ। ਤੁਸੀਂ 1 ਅਕਤੂਬਰ ਨੂੰ ਪਹੁੰਚ ਜਾਣਾ
ਰਹਿਣ ਸਬਾਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਫਿਰ ਉੱਥੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਆਰਾਮ ਕਰਨਾ ਹੈ। ਫਿਰ 2 ਦਾ ਜਿਹੜਾ ਦਸਤਾਰ ਸਜਾਉਣ ਦਾ ਪ੍ਰੋਗਰਾਮ ਉਹ ਵੇਖ ਕੇ ਫਿਰ 2 ਨੂੰ ਤਕਰੀਬਨ 3-4 ਵਜੇ ਤੁਸੀਂ ਇੱਥੋਂ ਚਾਲੇ ਪਾਉਣੇ ਨੇ। ਇਸ ਹਿਸਾਬ ਨਾਲ ਪ੍ਰੋਗਰਾਮ ਆਪਣਾ ਸੈੱਟ ਕਰਕੇ ਆਇਓ ਕਿ ਅਸੀਂ ਰਹਿਣ ਸਬਾਈ 'ਚ ਵੀ ਹਾਜ਼ਰੀ ਭਰ ਲਈਏ, ਨਾਲ ਦਸਤਾਰਬੰਦੀ ਸਮਾਗਮ 'ਚ ਵੀ ਹਾਜ਼ਰੀ ਭਰ ਲਈਏ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਇਸ਼ਨਾਨ ਵੀ ਹੋ ਜਾਣ ਤੇ ਨਾਲ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਜੋ ਦਰਸ਼ਨ ਵੀ ਹੋ ਜਾਣ। ਇਹ ਬੇਨਤੀ ਨੂੰ ਪ੍ਰਵਾਨ ਕਰਿਓ, ਭੁੱਲਿਓ ਨਾ। 1 ਤੇ 2 ਅਕਤੂਬਰ। ਔਰ ਫਿਰ ਮੈਂ ਦੁਹਰਾ ਰਿਹਾ, ਤੁਹਾਨੂੰ ਸਭ ਨੂੰ ਪਤਾ ਹੈ, ਮੇਰੇ ਕਹਿਣ ਦੀ ਲੋੜ ਨਹੀਂ, ਕਿੰਨਿਆਂ ਦੇ ਰੁਕੇ ਹੋਏ ਕੰਮ ਬਾਬਾ ਦੀਪ ਸਿੰਘ ਜੀ ਬਣਾ ਦਿੰਦੇ ਨੇ ਜਦੋਂ ਰਹਿਣ ਸਬਾਈ 'ਚ ਸੰਗਤਾਂ ਆ ਕੇ ਹਾਜ਼ਰੀਆਂ ਭਰਦੀਆਂ ਨੇ। ਆਓ ਵਹੀਰਾਂ ਘੱਤ ਕੇ 10-10 20-20 ਨੂੰ ਨਾਲ ਲੈ ਕੇ, ਜਿਹਦੀ ਝੋਲੀ ਭਰੀ ਹੈ ਰਹਿਣ ਸਬਾਈ ਵਿੱਚ ਹਾਜ਼ਰੀ ਭਰਨ ਦੇ ਨਾਲ, ਉਹ 10-10 20-20 ਨੂੰ ਹੋਰ ਲੈ ਕੇ ਆਓ ਬਾਬਾ ਦੀਪ ਸਿੰਘ ਜੀ ਦੀ ਗੋਦੀ ਦੇ ਵਿੱਚ। ਆਓ ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾਈਏ ਔਰ ਇੱਕ ਰਾਤ ਦੇ ਬਦਲੇ ਲੋਕ ਪਰਲੋਕ ਦੇ ਸੁੱਖ ਲੈ ਜਾਈਏ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਔਰ PTC ਸਿਮਰਨ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਆਪ ਜੀਆਂ ਦੇ ਚਰਨਾਂ ਦੇ ਵਿੱਚ, ਦਾਸ ਦਾ ਬੇਟਾ ਹਰਸਹਿਜ ਸਿੰਘ ਔਰ ਬੇਟੀ ਹਰਸਿਫਤ ਕੌਰ ਦੋਵਾਂ ਨੇ YouTube ਦੇ ਉੱਤੇ ਚੈਨਲ ਬਣਾਏ ਨੇ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ। ਮੇਰੀ ਬੇਨਤੀ, ਇਹ ਦੋਵੇਂ ਚੈਨਲਾਂ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਅੱਗੇ ਸ਼ੇਅਰ ਵੀ ਕਰਨਾ। ਜਿਹੜੇ ਸਾਡੀ ਫੈਮਿਲੀ ਦੇ ਨਾਲ ਜੁੜਨਾ ਚਾਹੁੰਦੇ ਨੇ, ਪਰਿਵਾਰਕ ਮੈਂਬਰ ਬਣਨਾ ਚਾਹੁੰਦੇ ਨੇ, ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ। ਦੋਵੇਂ ਚੈਨਲਾਂ ਦੇ ਉੱਤੇ ਰੋਜ਼ ਬੱਚੇ ਨਵੇਂ ਵਲੌਗ ਪਾਉਂਦੇ ਨੇ ਔਰ ਸੰਗਤਾਂ ਬੜੀਆਂ ਅਸੀਸਾਂ ਦੇ ਰਹੀਆਂ, ਬੜਾ ਪਿਆਰ ਦੇ ਰਹੀਆਂ ਨੇ। ਇਹ ਬੇਨਤੀ ਭੁੱਲਿਓ ਨਾ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ ਵਲੌਗ, ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ, ਮੋਢੇ ਨਾਲ ਮੋਢਾ ਜੋੜ ਕੇ
ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਅਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਅਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤਾਂ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਅਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਅਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਅਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। TV ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ Paytm, Google Pay, PhonePe ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ TV ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ, ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ TV ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ, ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।